ਵੀ ਜਿਹੜੇ ਸਾਡੇ ਲੋਕ ਅੱਜ ਵੀ ਇਹ ਸੋਚਦੇ ਨੇ ਕਿ ਆਨੰਦਪੁਰ ਸਾਹਿਬ ਦੇ ਮਤੇ ਤੇ ਸੰਘਰਸ਼ ਹੋਣਾ ਚਾਹੀਦਾ ਆ, ਉਹ ਭਾਈ ਤੁਹਾਨੂੰ ਪੰਜਾਂ ਦਹਾਕਿਆਂ ਦੇ ਵਿੱਚ ਸਮਝ ਕਿਉਂ ਨਹੀਂ ਲੱਗੀ? ਜਾਂ ਤੇ ਅਸੀਂ ਸਮਝ ਕੇ ਵੀ ਬੇਸਮਝ ਹੋਏ ਬੈਠੇ ਆ, ਤੇ ਜਿਹੜਾ ਸਮਝ ਕੇ ਬੇਸਮਝ ਹੋਵੇ ਉਹ ਬੇਵਕੂਫ ਆ। ਹੁਣ 5 ਦਹਾਕੇ ਪਹਿਲਾਂ ਜਿੱਥੇ ਇੰਡੀਆ ਖਲੋਤਾ ਸੀ ਉੱਥੇ ਤੁਸੀਂ ਵੇਖੋ ਵੀ ਉਹ ਉੱਥੇ ਨਹੀਂ ਕੋਈ ਮੰਗ ਮੰਨਿਆ, ਤੇ ਜਿਹੜੀ ਮੰਗ ਉਹ 5 ਦਹਾਕੇ ਪਹਿਲਾਂ ਨਹੀਂ ਮੰਨਿਆ, ਤੁਸੀਂ ਇਹ ਕਿਤੋਂ ਭੁਲੇਖਾ ਪਾ ਲਿਆ ਵੀ ਅੱਜ ਮੰਨ ਲਏਗਾ। ਸਾਡੇ ਲੋਕਾਂ ਨੂੰ ਇਹ ਲੱਗਦਾ ਆ ਕਿ ਬੀਜੇਪੀ ਦੇ ਨਾਲ ਆਰਐਸਐਸ ਜਾਂ ਇੰਡੀਆ ਦੇ ਨਾਲ ਸਾਂਝ ਪਾਲ ਕੇ ਤੇ ਉਹਨਾਂ ਦੇ ਕੁਝ ਬੰਦੇ ਸਾਡੇ ਹੱਕ ਦੇ ਵਿੱਚ ਬੋਲ ਜਾਣ ਤੇ ਜਿਵੇਂ ਸਾਡੀ ਬੜੀ ਕਾਮਯਾਬੀ ਹੈ। ਇਹ ਨਾ ਸਿਰਫ ਵੇਖਿਆ ਕਰੋ ਕਿ ਉਹਨਾਂ ਨੇ ਇੰਨਾ ਕਹਿਤਾ ਕਿ ਅਕਾਲ ਤਖਤ ਸਾਹਿਬ ਤੇ ਹਮਲਾ ਬਹੁਤ ਮਾੜਾ ਕੀਤਾ ਕਾਂਗਰਸ ਨੇ ਤੇ ਉਹ ਸਿੱਖ ਹਮੈਤੀ ਹੋ ਗਏ ਨੇ। ਨਹੀਂ, ਉਹ ਸਿਰਫ ਕਾਂਗਰਸ ਵਿਰੋਧੀ ਹੋਏ ਨੇ ਤੇ ਉਸ ਵਿਰੋਧ ਦੇ ਵਿੱਚੋਂ ਉਹ ਆਪਣੀ ਸੱਤਾ ਭਾਲਦੇ ਨੇ। ਜੇ ਉਹ ਸਿੱਖ ਹਮੈਤੀ ਹੋਏ ਨੇ ਤੇ ਫਿਰ ਭਾਈ ਕਹਿਣ ਧੜੱਲੇ ਦੇ ਨਾਲ ਕਿ ਸਿੱਖਾਂ ਦਾ ਆਪਣਾ ਰਾਜਨੀਤਿਕ ਸੰਘਰਸ਼ ਜੋ ਚੱਲਦਾ ਆ, ਖਾਲਿਸਤਾਨ ਦੀ ਪ੍ਰਾਪਤੀ ਦਾ, ਇੰਡੀਆ ਨੂੰ ਉਹ ਡੈਮੋਕ੍ਰੈਟਿਕ ਰਾਈਟ ਉਹਨਾਂ ਨੂੰ ਦੇਣਾ ਚਾਹੀਦਾ, ਕੀ ਉਹ ਇੰਨੀ ਹਿੰਮਤ ਰੱਖਣਗੇ? ਉਹਨਾਂ ਦਾ ਕੋਈ ਦੂਜਾ ਤੀਸਰੇ ਲੈਵਲ ਦਾ ਬੰਦਾ ਆ ਕੇ ਸੰਤ ਜਰਨੈਲ ਸਿੰਘ ਬਾਰੇ 2 ਸ਼ਬਦ ਚੰਗੇ ਕਹਿ ਦੇ ਤੇ ਸਾਨੂੰ ਲੱਗਦਾ ਬਹੁਤ ਵਧੀਆ ਹੋ ਗਿਆ। ਤੇ ਉਹਨਾਂ ਦਾ ਆਪਣਾ ਹੋਮ ਮਿਨਿਸਟਰ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ ਸੰਤ ਜਰਨੈਲ ਸਿੰਘ ਨੂੰ ਕਿਹੜੀ ਭਾਸ਼ਾ 'ਚ ਕੋਟ ਕਰੇ, ਜਦੋਂ ਅੰਮ੍ਰਿਤਪਾਲ ਦਾ ਜ਼ਿਕਰ ਕਰਦਾ ਕਿ ਦਿਬੜੂਗੜ੍ਹ ਬੈਠਾ ਆ ਤੇ ਉਹ ਕਿਹੜੀ ਭਾਸ਼ਾ ਵਰਤਦਾ ਹੈ ਵੀ ਕੁਝ ਲੋਕ ਸੰਤ ਜਰਨੈਲ ਸਿੰਘ ਬਣਨਾ ਚਾਹੁੰਦੇ ਤੇ ਅੱਜ ਦਿਬੜੂਗੜ੍ਹ ਬੈਠੇ ਨੇ। ਇਹ ਆ ਸੰਤਾਂ ਦੇ ਨਾਲ ਨਫ਼ਰਤ ਉਹਨਾਂ ਦੀ। ਕੀ ਉਹ ਨਫ਼ਰਤ ਦੂਰ ਹੋ ਜਾਂਦੀ? ਇੰਨੀ ਗੱਲ ਕੀਤੇ ਵੀ ਅਕਾਲ ਤਖਤ ਸਾਹਿਬ ਤੇ ਹਮਲਾ ਮਾੜਾ ਆ। ਉਹ ਭਾਈ ਉਹਨਾਂ ਦੀ ਭਾਵਨਾ ਨੂੰ ਸਮਝੋ। ਉਹਨਾਂ ਨੇ ਸਿਰਫ ਹਮਲੇ ਨੂੰ ਮਾੜਾ ਕਿਹਾ ਆ, ਉਹਨਾਂ ਨੇ ਤੁਹਾਡੇ ਸੰਘਰਸ਼ ਨੂੰ ਸਹੀ ਨਹੀਂ ਕਿਹਾ। ਉਹਨਾਂ ਨੇ ਕਾਂਗਰਸ ਦੇ ਇੱਕ ਐਕਟ ਨੂੰ ਮਾੜਾ ਕਿਹਾ ਆ, ਉਹਨਾਂ ਨੇ ਤੁਹਾਡੇ ਖਾਲਿਸਤਾਨ ਜਾਂ ਸੰਤ ਜਰਨੈਲ ਸਿੰਘ ਨੂੰ ਸਹੀ ਨਹੀਂ ਕਿਹਾ। ਤੇ ਸਿਰਫ ਸ਼ਬਦਾਂ ਦੇ ਹੇਰ-ਫੇਰ ਕੀਤੇ ਜਾ ਰਹੇ ਆ ਕੌਮ ਨੂੰ ਛਲਾਵੇ ਦੇ ਵਿੱਚ ਲੈਣ ਦੇ ਲਈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਸ਼ਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਕੇ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਇਕੱਤਰ ਹੋਈ। ਗੁਰੂ ਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ, ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਦੀ ਸਾਂਝ ਪਾਈਏ। ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਵਾਰ-ਵਾਰ ਸਟੇਜ ਦੇ ਉੱਤੋਂ ਇਹ ਬੇਨਤੀਆਂ ਕੀਤੀਆਂ ਜਾ ਰਹੀਆਂ ਕਿ ਅੱਜ ਦਾ ਇਹ ਨਗਰ ਕੀਰਤਨ, ਅੱਜ ਦਾ ਇਹ ਸਮਾਗਮ, ਅੱਜ ਦਾ ਇਹ ਪੂਰੇ ਦਾ ਪੂਰਾ ਪ੍ਰਬੰਧ ਜਿਹੜਾ ਆ ਉਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਅਤੇ ਜੂਨ 1984 ਦੇ ਵਿੱਚ ਸ਼ਹੀਦ ਹੋਣ ਵਾਲੇ ਸਮੂਹ ਸਿੰਘ ਸਿੰਘਣੀਆਂ, ਬੱਚੇ, ਉਹਨਾਂ ਸਾਰਿਆਂ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਜਿਹੜਾ ਉਹ ਲਿਖਿਆ ਗਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ, ਉਹਨਾਂ ਦੀ ਬਾਣੀ ਤੇ ਜੂਨ 1984 ਘੱਲੂਘਾਰਾ ਤੇ ਉਹਦੇ ਵਿੱਚ ਜੂਝ ਕੇ ਸ਼ਹੀਦ ਹੋਣ ਵਾਲੇ ਸਿੰਘਾਂ ਦੇ ਵਿੱਚ ਬੜੀ ਸਿਮਿਲੈਰਿਟੀ ਹੈ। ਉਹਦੇ ਬਹੁਤ ਕੁਝ ਜਿਹੜਾ ਨਾ ਇੱਕੋ ਮਿੱਕਾ ਜਿਹਾ। ਇਹ ਕੋਈ ਇਤਫਾਕ ਨਹੀਂ ਹੋ ਜਾਂਦਾ ਕਿ ਉਸੇ ਦਿਨ ਹੀ ਕਿਉਂ ਭਾਰਤੀ ਸਰਕਾਰ ਨੇ ਜਾਂ ਹਿੰਦੁਸਤਾਨ ਦੀ ਸਰਕਾਰ ਨੇ ਇਹਨਾਂ ਸਿੰਘਾਂ ਦੇ ਉੱਤੇ, ਇਹਨਾਂ ਨੂੰ ਐਲੀਮੀਨੇਟ ਕਰਨ ਦੇ ਲਈ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ। ਤੇ ਦਿਨ ਵੀ ਉਹ ਚੁਣਿਆ ਜਿੱਦਣ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਹੋਵੇ। ਇਹ ਕੋਈ ਇਤਫਾਕੀਆ ਨਹੀਂ ਹੋ ਗਿਆ ਵੀ ਉਦਾਂ ਹੀ ਚੋਲਿਆ ਨਾ। ਜਿਹੜੀ ਉਹਨਾਂ ਦੀ ਮਨਸ਼ਾ ਹੈਗੀ ਉਹ ਕੁਝ ਹੋਰ ਹੀ, ਪਰ ਜਿਹੜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਨਸ਼ਾ ਹੀ ਉਹ ਕੁਝ ਹੋਰ ਆ। ਜਿਹੜੀ ਇੰਡੀਅਨ ਸਟੇਟ ਦੀ ਮਨਸ਼ਾ ਹੀ ਉਹ ਬੜੀ ਸਾਫ਼ ਆ ਵੀ ਉਹਨੇ ਵੱਧ ਤੋਂ ਵੱਧ ਸਿੱਖਾਂ ਨੂੰ ਟਾਰਗੇਟ ਕਰਨਾ ਹੀ। ਜਦੋਂ ਤੁਸੀਂ ਕਿਸੇ ਦੁਸ਼ਮਣ ਤੇ ਵਾਰ ਕਰਨਾ ਹੋਵੇ ਨਾ, ਇਹ ਜੰਗ ਦਾ ਅਸੂਲ ਆ ਵੀ ਵਾਰ ਉਦੋਂ ਕਰੋ ਤੇ ਉੱਥੇ ਕਰੋ ਜਿਹਦੇ ਨਾਲ ਦੁਸ਼ਮਣ ਦਾ ਵੱਧ ਤੋਂ ਵੱਧ ਨੁਕਸਾਨ ਹੋਵੇ। ਇਹ ਜੰਗ ਦਾ ਅਸੂਲ ਆ। ਜਿਹੜੇ ਵੀ ਜੰਗ ਲੜਦੇ ਨੇ ਜਾਂ ਜਿਨ੍ਹਾਂ ਨੇ ਜੰਗਾਂ ਲੜੀਆਂ ਜਾਂ ਜਿਨ੍ਹਾਂ ਅੱਗੇ ਲੜਨੀਆਂ ਨੇ,
ਉਹਨਾਂ ਜਰਨੈਲਾਂ ਨੂੰ, ਉਹਨਾਂ ਸਾਰਿਆਂ ਨੂੰ ਪਤਾ ਆ ਵੀ ਜਦੋਂ ਵੀ ਵਾਰ ਕਰੋ ਤੇ ਕੋਸ਼ਿਸ਼ ਕਰੋ ਵੀ ਤੁਹਾਡੀ એનર્ਜੀ ਘੱਟ ਲੱਗੇ ਤੇ ਅਗਲੇ ਦਾ ਨੁਕਸਾਨ ਤੁਸੀਂ ਵੱਧ ਤੋਂ ਵੱਧ ਕਰ ਦਿਓ। ਤੇ ਇਹ ਕੋਈ ਇੰਡੀਅਨ ਸਟੇਟ ਨਿਆਣੀ ਨਹੀਂ ਵੀ ਉਹਨੂੰ ਪਤਾ ਨਹੀਂ ਵੀ ਏਦਾਂ ਕਰਨਾ ਚਾਹੀਦਾ। ਸੋ ਇਸ ਕਰਕੇ ਉਹਨਾਂ ਨੇ ਸਾਡਾ ਇਹ ਦਿਨ ਚੁਣਿਆ ਕਿ ਅਸੀਂ, ਸਾਡੀ ਤਾਕਤ ਦਿਆਂ ਦੇ ਉਹੀ ਲੱਗਣੀ, ਫੌਜ ਦੇ ਉਹੀ ਜਾਣੀ, ਸਾਰਾ ਕੁਝ ਉਹੀ ਹੋਣਾ। ਤੇ ਫਿਰ ਦਿਨ ਉਹ ਚੁਣੋ, ਸਮਾਂ ਉਹ ਚੁਣੋ ਜਿੱਦਣ ਤੁਸੀਂ ਇਸ ਕੌਮ ਨੂੰ ਵੱਧ ਤੋਂ ਵੱਧ ਨਿਸ਼ਾਨੇ ਦੇ ਉੱਤੇ ਰੱਖ ਸਕੋ, ਵੱਧ ਤੋਂ ਵੱਧ ਇਹਨਾਂ ਦਾ ਨੁਕਸਾਨ ਕਰ ਸਕੋ। ਤੇ ਨੁਕਸਾਨ ਕਿਉਂ ਕਰੀਦਾ ਹੈ ਦੂਸਰੀ ਫੌਜ ਦਾ? ਨੁਕਸਾਨ ਇਸ ਕਰਕੇ ਕਰੀਦਾ ਹੈ ਵੀ ਜਿੰਨਾ ਵੱਧ ਇੱਕ ਵਾਰੀ ਤੁਸੀਂ ਇੱਕ ਹੱਲੇ 'ਚ ਨੁਕਸਾਨ ਕਰਤਾ ਤੇ ਜਿਹੜੇ ਬਚੇ ਨੇ ਉਹ ਡਰਦੇ ਮਾਰੇ ਮੈਦਾਨ ਛੱਡ ਕੇ ਨਿਕਲ ਜਾਣ। ਉਹਨਾਂ ਨੂੰ ਜਦੋਂ ਦਿਖੇ ਵੀ ਯਾਰ ਇੰਨਾ ਨੁਕਸਾਨ ਹੋ ਜਾਂਦਾ ਹੈ ਜਦੋਂ ਏਦਾਂ ਜੰਗ ਲੜੀਏ, ਤੇ ਜਿਹੜੇ ਮਾੜੇ ਦਿਲ ਵਾਲੇ ਨੇ ਜਾਂ ਮਾੜੇ ਸਰੀਰਾਂ ਵਾਲੇ ਜਾਂ ਮਾੜੇ ਜਿਗਰਿਆਂ ਵਾਲੇ ਨੇ ਉਹਦੇ ਉੱਦਾਂ ਹੀ ਮੈਦਾਨ ਛੱਡ ਕੇ ਭੱਜ ਜਾਂਦੇ ਆ। ਸੋ ਇੰਡੀਅਨ ਸਟੇਟ ਦਾ ਇੱਕੋ ਇੱਕ ਮਨਸ਼ਾ ਹੀ ਵੀ ਇਹਨਾਂ ਨੂੰ ਇੰਨਾ ਕੁ ਜ਼ਿਆਦਾ ਤੇ ਇੰਨਾ ਖਤਰਨਾਕ ਤਰੀਕੇ ਦੇ ਨਾਲ ਟਾਰਗੇਟ ਕਰੋ ਕਿ ਇਹਨਾਂ ਦੀ ਜਿਹੜੀ ਜਨਰੇਸ਼ਨ ਆ ਅਗਲੀ, ਉਹਨਾਂ ਦੇ ਮਨਾਂ ਦੇ ਵਿੱਚ ਇੱਕ ਡਰ ਭਰ ਦਿਓ ਵੀ ਭਾਈ ਅੱਗੇ ਤਾਂ ਕੋਈ ਆਪਣੇ ਹੱਕ ਦੀ ਗੱਲ ਨਾ ਕਰ ਲੈਣ। ਇਹ ਕੋਈ ਜਿਹੜੀਆਂ ਮੰਗਾਂ ਨੂੰ ਲੈ ਕੇ ਇਹ ਸੰਘਰਸ਼ ਕਰਦੇ ਨੇ, ਜਿਹੜੀਆਂ ਗੱਲਾਂ ਸੰਤ ਜਰਨੈਲ ਸਿੰਘ ਕਰਦੇ ਰਹੇ ਆ ਵੀ ਇਹ ਦੁਬਾਰਾ ਕਿਤੇ ਇਹਨਾਂ ਦੀ ਕੌਮ ਆ ਉਸ ਮੰਜ਼ਿਲ ਦੇ ਵੱਲ ਨੂੰ ਦੁਬਾਰਾ ਵਧੇ ਨਾ, ਇਸ ਕਰਕੇ ਇਹੋ ਜਿਹਾ ਨੁਕਸਾਨ ਕਰੋਗੇ ਇਹਨਾਂ ਨੂੰ ਇੱਕ ਜਿਹੜਾ ਸਬਕ ਆ ਕੌਮੀ ਰੂਪ ਦੇ ਵਿੱਚ ਸਿਖਾਇਆ ਜਾ ਸਕੇ। ਪਰ ਸ਼ਾਇਦ ਇੰਡੀਅਨ ਸਟੇਟ ਨੂੰ ਬਾਕੀ ਸਾਰਾ ਕੁਝ ਪਤਾ ਹੋਣ ਦੇ ਨਾਲ ਨਾਲ ਇੰਨੀ ਕੁ ਗੱਲ ਵਿੱਚੋਂ ਭੁੱਲ ਗਈ ਸੀ ਵੀ ਇਹ ਉਹ ਕੌਮ ਆ ਵੀ ਜਿਹਨੂੰ ਜਿੰਨਾ ਵੱਢੋਗੇ ਇਹਨੇ ਉਹਨਾਂ ਵੱਧ ਪੁੰਗਰਨਾ ਹੈ। ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ-ਜਿਉਂ ਮਨੂ ਵੱਢਦਾ ਅਸੀਂ ਦੂਣ ਸਵਾਏ। ਇਹਦੇ ਜਿਉਂ-ਜਿਉਂ ਸਾਨੂੰ ਵੱਢਣਾ ਕਿਸੇ ਦਰਖਤ ਵਾਂਗੂ, ਜਿਹਨਾਂ ਨੂੰ ਬਾਗਬਾਨੀ ਆਉਂਦੀ ਹੈ ਨਾ ਉਹਨਾਂ ਨੂੰ ਪਤਾ ਹੈ ਤੁਸੀਂ ਦਰਖਤ ਦੇ ਉੱਪਰੋਂ ਕਰੂੰਬੜੀ ਵੱਢ ਦੋ ਨਾ ਥੱਲੇ 4 ਫੁੱਟ ਦੀਆਂ ਨੇ। ਸੋ ਇਹ ਉਹ ਹਾਲ ਹੋਇਆ ਇਹਨਾਂ ਦੇ ਨਾਲ ਵੀ ਇਹਨਾਂ ਨੇ ਆਪਣੇ ਵੱਲੋਂ ਸਾਡੇ ਜਿਹੜੇ ਚੋਟੀ ਦੇ ਸਿੰਘ ਸੀ, ਜਿਹੜੇ ਚੋਟੀ ਦੇ ਜਰਨੈਲ ਸੀ, ਉਹਨਾਂ ਦੀ ਕਰੂੰਬੜੀ ਵੱਢਣ ਦੀ ਕੋਸ਼ਿਸ਼ ਕੀਤੀ ਇਹ ਸੋਚ ਕੇ ਕਿ ਹੁਣ ਇਹ ਬੂਟਾ ਵਧਣਾ ਨਹੀਂ, ਪਰ ਇਸ ਬੂਟੇ ਨੇ ਐਸਾ ਫੁਟਾਰਾ ਮਾਰਿਆ ਆ ਕਿ ਅਗਲੇ 15 ਸਾਲ ਸਾਡੀ ਕੌਮ ਨੇ ਹਥਿਆਰਬੰਦ ਸੰਘਰਸ਼ ਲੜਿਆ। ਅੱਗੇ ਵਧਦਿਆਂ ਉਹ ਸੰਘਰਸ਼ ਡੈਮੋਕ੍ਰੈਟਿਕ ਵੀ ਹੋਇਆ ਤੇ ਅੱਜ ਉਹ ਸੰਘਰਸ਼ ਅਲੱਗ-ਅਲੱਗ ਮੁਲਕਾਂ ਦੇ ਵਿੱਚ ਡਿਪਲੋਮੈਟਿਕ ਪੱਧਰ ਦੇ ਉੱਤੇ ਵੀ ਲੜਿਆ ਜਾ ਰਿਹਾ। ਸੋ ਇਹ ਕੌਮ ਅੱਗੇ ਤੋਂ ਅੱਗੇ ਵੱਧਦੀ ਜਾਣੀ ਆ ਔਰ ਵੱਧਦੀ ਰਹਿਣੀ ਹੈ ਇਸੇ ਤਰੀਕੇ ਦੇ ਨਾਲ ਹੀ। ਔਰ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਵੀ ਜੇ ਤੁਸੀਂ ਇਸ ਹਮਲੇ ਨੂੰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੇ ਨਾਲ ਜੋੜ ਕੇ ਵੇਖੋ ਤੇ ਬਹੁਤ ਕੁਝ ਇੱਕੋ ਜਿਹਾ ਹੈ। ਤੇ ਉਹਦੇ ਵਿੱਚੋਂ ਸਾਨੂੰ ਸਿੱਖਣ ਨੂੰ ਵੀ ਮਿਲਦਾ ਹੈ ਕਿ ਭਾਈ ਅਸੀਂ ਸਿੱਖਣਾ ਕੀ ਆ ਉਹਦੇ ਵਿੱਚ। ਇਸ ਹਮਲੇ ਤੋਂ ਬਾਅਦ ਸਾਡੇ ਕੀ ਅਮਲ ਰਹੇ ਰਾਜਨੀਤਿਕ ਤੌਰ ਦੇ ਉੱਤੇ, ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਕੌਮ ਦੇ ਅਮਲ ਕੀ ਰਹੇ। ਦੋਵਾਂ ਦੇ ਵਿੱਚ ਬੜਾ ਵੱਡਾ ਫਰਕ ਹੈ ਇੱਕ, ਪਰ ਸਿਮਿਲੈਰਿਟੀ ਵੀ ਬਹੁਤ ਹੈਗੀ। ਸੋ ਉਸ ਸਿਮਿਲੈਰਿਟੀ ਨੂੰ ਵੇਖਦੇ ਆ, ਜੇ ਅਸੀਂ ਗੁਰਬਾਣੀ ਦੀ ਰੋਸ਼ਨੀ ਚੋਂ ਵੇਖਣਾ ਆ ਪਹਿਲਾਂ, ਤੇ ਅਸੀਂ ਵਾਰ-ਵਾਰ ਇਹ ਕਹਿੰਦੇ ਆ ਕਿ ਸਾਡੇ ਇਹ ਯੋਧੇ ਸੂਰਬੀਰ ਯੋਧੇ ਹੈਗੇ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ। ਤੇ ਸੂਰਬੀਰ ਦੀ ਜਿਹੜੀ ਪਰਿਭਾਸ਼ਾ ਆ, ਜਿਹੜਾ ਸੂਰਬੀਰ ਸ਼ਬਦ ਹੈ, ਇਹਦੀ ਪਰਿਭਾਸ਼ਾ ਜਿਹੜੀ ਹੈ ਉਹ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ 'ਚ ਦਿੱਤੀ। ਗੁਰੂ ਮਹਾਰਾਜ ਕਹਿੰਦੇ ਨੇ ਕਿ ਸੂਰਬੀਰ ਬਚਨ ਕੇਵਲ, ਵੀ ਸੂਰਬੀਰ ਉਹ ਆ ਜਿਹੜਾ ਆਪਣੇ ਬਚਨਾਂ ਦੇ ਉੱਤੇ ਖੜ ਗਿਆ। ਤੇ ਬਚਨ ਦਾ ਸ਼ਬਦ ਉੱਥੇ ਇਹ ਨਹੀਂਗਾ ਕਿ ਤੁਸੀਂ ਪੁੱਠੇ ਪਾਸੇ ਲੈ ਜਾਓ, ਕਿ ਤੁਸੀਂ ਇਹ ਮੰਨ ਲਿਆ ਕਿ ਹੁਣ ਮੈਂ ਭਾਈ ਕੌਮ ਦਾ ਨੁਕਸਾਨ ਕਰਨਾ ਹੈ ਤੇ ਇਸ ਕਰਕੇ ਮੈਂ ਕਰੀ ਜਾਣਾ। ਸਾਡੇ ਪੱਧਰ ਦੇ ਉੱਤੇ ਸੂਰਬੀਰ ਜਾਂ ਬਚਨ ਉਹ ਆ ਅੱਗੇ ਜਿਹੜਾ ਕੌਮੀ ਹਿੱਤ ਦੇ ਵਿੱਚ ਅੱਗੇ ਵੱਧਦਾ ਹੈ ਤੇ ਆਪਣੇ ਕੀਤੇ ਹੋਏ ਬਚਨਾਂ ਦੇ ਉੱਤੇ ਪਹਿਰਾ ਦਿੰਦਾ ਹੈ। ਤੇ ਜੇ ਇਸ ਡੈਫੀਨੇਸ਼ਨ ਦੀ ਪਰਿਭਾਸ਼ਾ ਦੇ ਵਿੱਚ ਤੁਸੀਂ ਸੰਤ ਜਰਨੈਲ ਸਿੰਘ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਰੱਖ ਕੇ ਵੇਖੋ ਤੇ ਉਹ ਪੂਰੇ ਉਤਰਦੇ ਨੇ ਇਸ ਗੱਲ ਦੇ ਉੱਤੇ ਕਿ ਵਾਕਿਆ ਉਹ ਸੂਰਬੀਰ ਸੀ। ਇਹ ਸਤਿ ਸ਼੍ਰੀ ਅਕਾਲ। ਸੋ ਜਿਹੜੇ ਉਹਨਾਂ ਨੇ ਬਚਨ ਕੀਤੇ ਉਹ ਕੱਲੇ ਬਚਨ ਦੇ ਉੱਤੇ ਉਹਨਾਂ ਨੇ ਪਹਿਰਾ ਦਿੱਤਾ। ਤੇ ਅੱਜ ਜਿਹੜਾ ਮੇਰੇ ਵਰਗਾ ਅੱਜ ਸਟੇਜ ਤੋਂ ਕੁਝ ਹੋਰ ਹੁੰਦਾ, 2 ਦਿਨਾਂ ਬਾਅਦ ਕੁਝ ਹੋਰ ਹੋ ਜਾਂਦਾ, ਪਰਸੋਂ ਕੁਝ ਹੋਰ ਹੋ ਜਾਂਦਾ, ਜਿਹਨੂੰ ਪਤਾ ਹੀ ਨਹੀਂ ਹੁੰਦਾ ਵੀ ਮੈਂ ਕਹਿਣ ਕੀ ਲੱਗਾ, ਇਹਦੇ ਲੌਂਗ ਰਨ ਦੇ ਵਿੱਚ ਕੀ ਨਤੀਜੇ ਨੇ, ਜਾਂ ਜੋ ਮੈਂ ਕਹਿ ਰਿਹਾ ਕਿ ਮੈਂ ਉਹਦੇ ਤੇ ਖੜ ਵੀ ਪਾਊਂਗਾ ਕਿ ਨਹੀਂ ਖੜ ਪਾਊਂਗਾ, ਉਹਨਾਂ ਨੂੰ ਸੂਰਬੀਰ ਨਹੀਂ ਕਿਹਾ ਜਾ ਸਕਦਾ। ਸੂਰਬੀਰ ਉਹੀ ਹੋਊਗਾ ਜਿਹੜਾ ਕੌਮੀ ਰਸਤਿਆਂ ਦੇ ਉੱਤੇ ਚੱਲਦਾ ਆ, ਆਪਣੇ ਕੀਤੇ ਹੋਏ ਬਚਨਾਂ ਦੇ ਉੱਤੇ ਪੂਰੀ ਜ਼ਿੰਦਗੀ ਪਹਿਰਾ ਦਊਗਾ। ਤੇ ਇਹ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਸੂਰਬੀਰਾਂ ਦੀ ਫੌਜ ਬਹੁਤ ਜ਼ਿਆਦਾ ਹੋਵੇ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਦੁਨੀਆ ਦੇ ਵਿੱਚ ਕਿ ਸੂਰਬੀਰ ਜਿਹੜੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਵੇ। ਸੂਰਬੀਰ ਭਾਵੇਂ ਵਿਰਲੇ ਟਾਵੇਂ ਹੁਣ, ਭਾਵੇਂ ਉਹ ਕੱਲਾ ਰਹਿ ਜੇ, ਤਾਂ ਵੀ ਗੁਰਬਾਣੀ ਦੀ ਇਸ ਪੰਕਤੀ ਦੇ ਉੱਤੇ ਉਹ ਪੂਰਾ ਖਰਾ ਉਤਰਦਾ ਆ। ਔਰ ਇਹੋ ਜਿਹੇ ਖਰੇ ਉਤਰਨ ਵਾਲੇ ਲੋਕ ਕੱਲੇ ਪੰਜਾਬ ਦੀ ਧਰਤੀ ਤੇ ਨਹੀਂ, ਬਲਕਿ ਪੰਜਾਬ ਦੀ ਧਰਤੀ ਤੋਂ ਉੱਠ ਕੇ ਵਿਦੇਸ਼ਾਂ ਦੇ ਵਿੱਚ ਆ ਕੇ ਸੰਘਰਸ਼ ਲੜਨ ਵਾਲੇ ਵੀ ਇਸ ਪਰਿਭਾਸ਼ਾ ਦੇ ਉੱਤੇ ਪੂਰੇ ਉਤਰੇ ਨੇ। ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਚੋਂ ਇੱਕ ਆ ਜਿਹੜਾ ਆਪਣੀ ਕਈਆਂ ਗੱਲਾਂ ਦੇ ਉੱਤੇ ਅਖੀਰ ਤੱਕ ਖੜਿਆ ਰਿਹਾ।
ਔਰ ਭਾਈ ਪਰਮਜੀਤ ਸਿੰਘ ਪੰਜਵੜ ਵਰਗਿਆਂ ਦੀਆਂ ਸ਼ਹਾਦਤਾਂ, ਭਾਈ ਹਰਦੀਪ ਸਿੰਘ ਨਿੱਜਰ ਜਾਂ ਜਿਹੜੇ ਜਲਾਵਤ ਨੇ ਕੱਟ ਕੇ, ਭਾਈ ਜਸਬੀਰ ਸਿੰਘ ਰੋਡੇ ਵਰਗੇ, ਭਾਈ ਗਜਿੰਦਰ ਸਿੰਘ ਹੋਣੀ, ਉਹ ਸਾਰੇ ਇਸੇ ਦੇ ਵਿੱਚ ਆਉਂਦੇ ਨੇ। ਤੇ ਜੇ ਤੁਸੀਂ ਉਹਨਾਂ ਨੂੰ ਕੱਲੇ ਨੂੰ ਵੇਖੋ ਕਿ ਯਾਰ ਉਹ ਐਂਡ ਤੱਕ ਕੱਲੇ ਰਹਿ ਗਏ ਜਾਂ ਨਾਲ ਉਹਨਾਂ ਦੇ ਕੋਈ ਰਿਹਾ ਜਾਂ ਨਹੀਂ ਰਿਹਾ, ਉਹਦੇ ਨਾਲ ਨਹੀਂ ਗੱਲ ਤੈਅ ਹੋਣੀ। ਗੱਲ ਇਹ ਤੈਅ ਹੋਣੀ ਆ ਕਿ ਜਿਹੜੀ ਗੱਲ ਦੇ ਲਈ ਉਹਨਾਂ ਨੇ ਸੰਘਰਸ਼ ਸ਼ੁਰੂ ਕੀਤਾ ਸੀ, ਕਿ ਉਹ ਆਪਣੀ ਸਵਾਸਾਂ ਦੀ ਪੂੰਜੀ ਜਦੋਂ ਤੱਕ ਭੋਗਦੇ ਰਹੇ, ਜਦੋਂ ਤੱਕ ਉਹ ਅਖੀਰਲੇ ਸਵਾਸ ਲੈਂਦੇ ਰਹੇ, ਕਿ ਉਹ ਸੂਰਬੀਰਤਾ ਦੇ ਨਾਲ ਆਪਣੇ ਉਹਨਾਂ ਬਚਨਾਂ ਦੇ ਉੱਤੇ ਪਹਿਰਾ ਦਿੰਦੇ ਰਹੇ ਕਿ ਨਹੀਂ ਦਿੰਦੇ ਰਹੇ। ਤੇ ਜੇ ਦਿੰਦੇ ਰਹੇ ਨੇ, ਜਿਹੜਾ ਕਿ ਸਾਡੇ ਸਾਹਮਣੇ ਪ੍ਰਤੱਖਿਆ, ਤੇ ਫਿਰ ਉਸ ਸ਼ਹਾਦਤ ਦੀ ਲੜੀ ਤੋਂ ਲੈ ਕੇ ਇਹਨਾਂ ਸਿੰਘਾਂ ਤੱਕ ਜਿਹੜੇ ਅੱਜ ਤੱਕ ਸੰਘਰਸ਼ ਕਰਦੇ ਪਏ ਆ, ਇਹਨਾਂ ਸਾਰਿਆਂ ਵਾਸਤੇ ਗੁਰਬਾਣੀ ਨੇ ਕਿਹਾ ਆ ਕਿ ਇਹ ਆ ਸੂਰਬੀਰ ਜਿਹੜੇ ਆਪਣੇ ਬਚਨਾਂ ਦੇ ਜਿਹੜੇ ਪੂਰਾ ਉਤਰੇ ਨੇ। ਸੋ ਜੇ ਅਸੀਂ ਆਪਣੀ ਇਸ ਗੱਲ ਦੇ ਉੱਤੇ ਅੱਗੇ ਵਧਣਾ ਆ, ਤੇ ਉਹਦੇ ਵਿੱਚੋਂ ਵੀ ਗੁਰਬਾਣੀ ਦੇ ਵਿੱਚ ਅੱਗੇ ਗੱਲ ਆਉਂਦੀ ਹੈ ਕਿ ਜਿਹੜਾ ਸੂਰਬੀਰ ਹੋਏਗਾ, ਜਿਹਨੇ ਆਪਣੇ ਬਚਨਾਂ ਤੇ ਪਹਿਰਾ ਦੇਣਾ ਆ, ਉਹਦੇ ਲਈ ਇੰਨਾ ਸੌਖਾ ਨਹੀਂ ਗਾ ਰਸਤਾ। ਉਹਦੇ ਅੱਗੇ ਦੁਨਿਆਵੀ ਰੂਪ ਦੇ ਵਿੱਚ ਤੁਹਾਨੂੰ ਦੁੱਖਾਂ ਦਾ ਪਹਾੜ ਦਿਖੇਗਾ। ਜਿਨ੍ਹਾਂ ਜਲਾਵਤਨੀਆਂ ਹਟਾਈਆਂ, ਉਹਨਾਂ ਦੇ ਪਰਿਵਾਰਾਂ ਅੱਗੇ ਵੀ ਦੁੱਖਾਂ ਦਾ ਪਹਾੜ ਦੁਨਿਆਵੀ ਰੂਪ ਦੇ ਵਿੱਚ। ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕਰ ਲਈਆਂ, ਉਹਨਾਂ ਦੇ ਉੱਤੇ ਤੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਦੁਨਿਆਵੀ ਰੂਪ ਦੇ ਵਿੱਚ ਮੈਂ ਵਾਰ-ਵਾਰ ਸ਼ਬਦ ਤਾਂ ਵਰਤ ਰਿਹਾ ਕਿ ਉਹਨੂੰ ਜੇ ਤੁਸੀਂ ਸਿੱਖੀ ਦੇ ਘਰ 'ਚ ਵੇਖੋਗੇ ਤੇ ਫਿਰ ਉਹ ਪੂਰੇ ਨਹੀਂ ਉਤਰਦੇ, ਉਹ ਜਿਹੜੇ ਦੁੱਖ ਜਿਹੜੇ ਸ਼ਬਦ ਅਸੀਂ ਵਰਤਦੇ ਆ। ਪਰ ਜੇ ਦੁਨਿਆਵੀ ਰੂਪ 'ਚ, ਕਿਉਂਕਿ ਬਹੁਤੀਆਂ ਗੱਲਾਂ ਸਾਡੀਆਂ ਦੁਨਿਆਵੀ ਹੁੰਦੀਆਂ ਆ, ਤੇ ਬਹੁਤੇ ਸਾਡੇ ਲੋਕ ਕਹਿੰਦੇ ਵੀ ਗੱਲ ਸ਼ੁਰੂ ਹੀ ਇੱਥੋਂ ਕਰਦੇ ਆ ਕਿ ਭਾਈ ਕੌਮ ਨੇ ਬੜਾ ਨੁਕਸਾਨ ਝੱਲ ਲਿਆ ਜੀ, ਇਹ 'ਚ ਨਿਕਲਿਆ ਕੁਝ ਨਹੀਂ। ਕਿਉਂਕਿ ਦੁਨਿਆਵੀ ਪੱਧਰ ਤੋਂ ਅਸੀਂ ਵੇਖਣਾ ਹੈ, ਇਸ ਕਰਕੇ ਅਸੀਂ ਸ਼ਹਾਦਤਾਂ ਨੂੰ ਨੁਕਸਾਨ ਗਣਾਉਂਦੇ ਆ ਵੀ ਇੰਨਾ ਨੁਕਸਾਨ ਹੋ ਗਿਆ ਕੌਮ ਦਾ। ਪਰ ਜੇ ਗੁਰੂ ਘਰ ਦੇ ਵਿੱਚ ਤੁਸੀਂ ਵੇਖੋਗੇ ਤੇ ਸ਼ਹਾਦਤਾਂ ਨੁਕਸਾਨ ਨਹੀਂ, ਸ਼ਹਾਦਤਾਂ ਸਰਮਾਇਆ ਹੁੰਦਾ ਕੌਮ ਦਾ। ਤੇ ਉਹ ਸਗੋਂ ਇੰਨਾ ਲੰਮਾ ਸਮੇਂ ਦਾ ਜਿਹੜਾ ਸੰਘਰਸ਼ ਸਾਡਾ ਚੱਲਿਆ ਆ, ਜੇ ਅੱਜ ਵੀ ਸਾਡੀਆਂ ਜ਼ੁਬਾਨਾਂ ਤੇ ਇਹੋ ਹੀ ਆ ਕਿ ਭਾਈ ਕੌਮ ਨੇ ਇੰਨਾ ਨੁਕਸਾਨ ਝੱਲਿਆ, ਤੇ ਫਿਰ ਕਿਤੇ ਨਾ ਕਿਤੇ ਅਸੀਂ ਦੁਨਿਆਵੀ ਐਂਗਲ ਤੋਂ ਵੇਖਣ ਦੇ ਆ। ਜੇ ਇਸ ਸੰਘਰਸ਼ ਨੂੰ ਵੇਖਣਾ ਆ ਤੇ ਉਹ ਗੁਰੂ ਵਾਲੇ ਐਂਗਲ ਤੋਂ ਵੇਖਣਾ ਬਣਦਾ, ਸਾਡਾ ਕੌਮੀ ਐਂਗਲ ਤੋਂ ਵੇਖਣਾ ਬਣਦਾ। ਸੋ ਉਸ ਪੱਧਰ ਤੇ ਉਹ ਨੁਕਸਾਨ ਨਹੀਂਗਾ। ਪਰ ਫਿਰ ਵੀ ਕਿਉਂਕਿ ਜੇ ਦੁਨਿਆਵੀ ਪੱਧਰ ਤੇ ਵੇਖਣਾ ਆ, ਤੇ ਜਿਹੜੇ ਸੂਰਬੀਰ ਜਾਂ ਉਹਨਾਂ ਦੇ ਅੱਗੇ ਪਰਿਵਾਰ ਨੇ, ਉਹਨਾਂ ਦੇ ਬਾਰੇ ਵੀ ਗੁਰਬਾਣੀ ਨੇ ਜਿਹੜੀ ਆ ਬੜਾ ਵਧੀਆ ਨਿਰਣਾ ਜਿਹੜਾ ਦਿੱਤਾ ਆ ਕਿ ਜੋ ਨਰ ਦੁੱਖ ਮੇ ਦੁੱਖ ਨਹੀਂ ਮੰਨੇ, ਸੁੱਖ ਸਨੇ। ਜਿਹੜਾ ਸੁੱਖ ਆ ਉਹਦੇ ਨਾਲ ਉਹ ਮੋਹ ਨਹੀਂ ਪਾ ਕੇ ਬਹਿ ਜਾਂਦਾ, ਸੁੱਖ ਸਨੇ ਔਰ ਭੈ ਨਹੀਂ ਜਾ ਕੇ। ਜਿਨ੍ਹਾਂ ਦੇ ਮਨ ਦੇ ਵਿੱਚ ਡਰ ਨਹੀਂਗਾ ਕਿ ਭਾਈ ਮੈਂ ਜੇ ਆਹ ਗੱਲ ਕੀਤੀ ਤੇ ਕੱਲ ਨੂੰ ਇੰਡੀਆ ਮੈਨੂੰ ਕੀ ਕਹੂਗਾ, ਜੇ ਮੈਂ ਆਹ ਗੱਲ ਕੀਤੀ ਤੇ ਮੇਰਾ ਲੋਕਲ SHO ਕੀ ਕਹੂਗਾ, ਜੇ ਮੈਂ ਆਹ ਗੱਲ ਕਰਤੀ ਤੇ ਮੇਰਾ ਪਰਿਵਾਰ ਕੀ ਕਹੂਗਾ। ਇਹ ਸਾਰੀਆਂ ਚੀਜ਼ਾਂ ਦੇ ਉਹ ਜਿਹੜਾ ਮੋਹ ਪਾ ਕੇ ਨਹੀਂ ਬਹਿੰਦੇ, ਜਿਹੜਾ ਆਪਣਾ ਘਰ ਆ ਉਹਦੇ ਨਾਲ ਸੁੱਖਾਂ ਦੇ ਨਾਲ ਸਨੇਹ ਪਾ ਕੇ ਨਹੀਂ ਬਹਿ ਜਾਂਦੇ। ਸੋ ਸੁੱਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ, ਜਿਹੜਾ ਅਖੀਰਲਾ ਸ਼ਬਦ ਆ, ਬਹੁਤੀ ਦੁਨੀਆ ਇੱਥੇ ਆ ਕੇ ਡੋਲ ਜਾਂਦੀ। ਜਦੋਂ ਤੁਹਾਡੇ ਸਾਹਮਣੇ ਪੈਸਿਆਂ ਦੇ ਢੇਰ ਲੱਗਦੇ ਆ ਤੇ ਬੰਦਾ ਕਹਿੰਦਾ ਛੱਡ ਪਰੇ ਯਾਰ, ਉਧਰੋਂ ਕੀ ਲੈਣਾ, ਇਧਰ ਬੜਾ ਵਧੀਆ ਸੁੱਖ ਮਿਲਦਾ, ਇਧਰ ਨਾ ਚਲੋ। ਪਰ ਜਿਹੜਾ ਉਸ ਸੋਨੇ ਦੇ ਢੇਰ ਨੂੰ ਵੀ, ਕੰਚਨ ਨੂੰ ਵੀ ਮਿੱਟੀ ਦੇ ਬਰਾਬਰ ਮੰਨੇ, ਉਹ ਆਂਦੇ ਸਾਰਾ ਇਸ ਪਰਿਭਾਸ਼ਾ ਦੇ ਵਿੱਚ। ਤੇ ਜੇ ਤੁਸੀਂ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਵੇਖੋ ਵੀ ਜਦੋਂ ਉਹਨਾਂ ਨੂੰ ਇਹ ਸਾਰੇ ਲਾਲਚ ਦਿੱਤੇ ਗਏ ਕਿ ਭਾਈ ਤੁਹਾਨੂੰ ਮੁੱਖ ਮੰਤਰੀ ਵੀ ਬਣਾਵਾਂਗੇ, ਦੱਸੋ ਯੂਰਪ ਦੇ ਕਿਹੜੇ ਮੁਲਕ ਦੀ ਸਿਟੀਜ਼ਨਸ਼ਿਪ ਚਾਹੀਦੀ, ਉਹ ਵੀ ਮਿਲੂਗੀ, ਦੱਸੋ ਕਿੰਨੇ ਮਿਲੀਅਨ ਡਾਲਰ ਚਾਹੀਦਾ ਆ, ਤੁਹਾਡੇ ਸ਼ਰਧਾਲੂਆਂ ਦੇ ਅਕਾਊਂਟ 'ਚ ਹੁਣੇ ਪਾ ਦਿੱਤੇ ਜਾਣਗੇ, ਅਗਲਿਆਂ ਨੇ ਮਿੱਟੀ ਦੇ ਬਰਾਬਰ ਮੰਨੇ। ਸੋ ਅਸੀਂ ਜਿਨ੍ਹਾਂ ਨੇ ਇਹਨਾਂ ਦੀਆਂ ਗੱਲਾਂ ਕਰਨੀਆਂ ਆ ਅੱਗੇ, ਉਹ ਭਾਈ ਸਾਡੇ ਨੇ ਵੀ ਬਰਾਬਰ ਹੀ ਢੁਕਣੀਆਂ ਨੇ ਕਿ ਜਿਹਨਾਂ ਦੀਆਂ ਗੱਲਾਂ ਕਰਦੇ ਆ, ਜੋ ਸੰਘਰਸ਼ ਉਹਨਾਂ ਨੇ ਕੀਤਾ ਆ, ਤੇ ਜੇ ਉਹਨਾਂ ਨੂੰ ਨਤਮਸਤਕ ਹੋਣ ਦੇ ਲਈ ਇਕੱਠੇ ਹੋਏ ਆ, ਤੇ ਇਹ ਜਿਹੜੀਆਂ ਗੱਲਾਂ ਸਾਰੀਆਂ ਚੱਲਦੀਆਂ ਨੇ, ਇਹ 'ਚ ਇੱਕ ਮਾਤਰ ਤੇ ਅਸੀਂ ਵੀ ਆਪਣੇ ਜੀਵਨ 'ਚ ਅਪਲਾਈ ਕਰਕੇ ਰੱਖੀਏ, ਥੋੜਾ ਬਹੁਤਾ ਤੇ ਅਸੀਂ ਵੀ ਉਸ ਗੱਲ ਨੂੰ ਆਪਣੇ ਜੀਵਨ 'ਚ ਇੰਪਲੀਮੈਂਟ ਕਰੀਏ। ਸੋ ਜੇ ਉਹਦੇ 'ਚ ਥੋੜਾ ਬਹੁਤਾ ਵੀ ਕਰ ਜਾਾਂਗੇ ਤੇ ਉਹਦੇ ਨਾਲ ਕੌਮੀ ਸੰਘਰਸ਼ ਦੇ 'ਚ ਯੋਗਦਾਨ ਪਾਉਣਾ ਸ਼ੁਰੂ ਕਰ ਦਾਂਗੇ। ਉਹਦੇ ਹੁਣ ਇਹ ਅਲੱਗ-ਅਲੱਗ ਐਂਗਲ ਨੇ। ਜੇ ਤੁਸੀਂ ਪੂਰਾ ਸ਼ਬਦ ਪੜ੍ਹੋ, ਜਿਹੜਾ ਹੁਣੇ ਆਪਾਂ ਗੁਰੂ ਮਹਾਰਾਜ ਦਾ ਪੜ੍ਹਿਆ ਆ, ਸੁੱਖ ਸਨੇਹ ਔਰ ਭੈ ਨਹੀਂ ਜਾ ਕੇ ਵਾਲਾ, ਜੇ ਉਹਨੂੰ ਤੁਸੀਂ ਇੱਕ ਵੀ ਉਹਦਾ ਪੱਖ ਚੁਣ ਲਓ ਵੀ ਜਾਂ ਸੁੱਖਾਂ ਨਾਲ ਸਨੇਹ ਛੱਡ ਦਿਓ, ਜਾਂ ਤੁਸੀਂ ਨਿਰਭਉ ਹੋ ਜਾਓ, ਡਰ ਨਾ ਰਵੇ ਤੁਹਾਨੂੰ ਕੋਈ, ਤੁਸੀਂ ਸੋਨੇ ਨੂੰ ਮਿੱਟੀ ਦੇ ਬਰਾਬਰ ਮੰਨਣਾ ਸ਼ੁਰੂ ਕਰ ਦਿਓ, ਕਿਸੇ ਇੱਕ ਐਂਗਲ ਨੂੰ ਵੀ ਚੁੱਕ ਲਓ ਤਾਂ ਵੀ ਸੇਵਾ ਸ਼ੁਰੂ ਹੋ ਜਾਂਦੀ। ਔਰ ਸਾਰਿਆਂ ਦੇ ਕੋਲੇ ਅਲੱਗ-ਅਲੱਗ ਆ। ਕਿਸੇ ਕੋਲ ਹੋ ਸਕਦਾ ਬਹੁਤ ਸਾਰਾ ਸਰਮਾਇਆ ਹੋਵੇ, ਪਰ ਜੇ ਉਹਨੂੰ ਮਿੱਟੀ ਦੇ ਬਰਾਬਰ ਮੰਨ ਕੇ ਵੀ ਨਹੀਂ ਉਹਦੇ ਨਾਲ ਮੋਹ ਨਾ ਪਾਲੇ ਤੇ ਕੌਮੀ ਸੇਵਾ ਦੇ ਵਿੱਚ ਜੁਟੇ, ਉਹ ਵੀ ਸੇਵਾ ਕਰ ਸਕਦਾ। ਜਿਹੜਾ ਇੱਕ ਨਿਰਭਉ ਹੋਣਾ ਆ, ਹੋ ਸਕਦਾ ਉਹਦੇ ਕੋਲ ਪੈਸਾ ਕੋਈ ਹੋਵੇ ਹੀ ਨਾ ਵਿਚਾਰੇ ਕੋਲ, ਤੇ ਇਹਦਾ ਮਤਲਬ ਇਹ ਥੋੜੀ ਕੋਈ ਨਿਰਭਉ ਵੀ ਨਹੀਂ ਹੋਣਾ। ਉਹ ਅਗਲਾ ਨਿਰਭਉ ਹੋ ਕੇ ਤੇ ਆਪਣੀ ਜ਼ਿੰਦਗੀ ਅਸੀਂ ਜੀ ਸਕਦੇ ਕਿ ਨਹੀਂ ਜੀ ਸਕਦੇ। ਗੱਲਾਂ ਤੇ ਨਿਰਭੈਤਾ ਦੇ ਨਾਲ ਹੋ ਸਕਦੀਆਂ ਕਿ ਨਹੀਂ ਹੋ ਸਕਦੀਆਂ, ਕੰਮ ਤੇ ਨਿਰਭੈਤਾ ਦੇ ਨਾਲ ਹੋ ਸਕਦੇ ਕਿ ਨਹੀਂ ਹੋ ਸਕਦੇ। ਸੋ ਕੋਈ ਉਹ ਵੀ ਹੋ ਸਕਦਾ ਜਿਹੜਾ ਵਿਚਾਰਾ ਡਰਪੋਕ ਹੋਵੇ, ਜਿਹਦਾ ਨਹੀਂ ਨਾ ਲੱਤਾਂ ਭਾਰ ਚੱਲਦੀਆਂ ਹੋਣ, ਉਹ ਵੀ ਹੋ ਸਕਦਾ ਮੇਰੇ ਵਰਗਾ ਜਿਹਦੇ ਕੋਲ ਪੈਸਾ ਵੀ ਨਾ ਹੋਵੇ। ਤੇ ਜੇ ਉਹ ਪਰਿਵਾਰਾਂ ਦਾ ਸੁੱਖ ਆ,
ਜੇ ਕਿਸੇ 1-2 ਦਿਨ ਦੇ ਲਈ ਉਹ ਤਿਆਗ ਦੇ ਤੇ ਕੌਮੀ ਪ੍ਰੋਗਰਾਮਾਂ ਦੇ ਵਿੱਚ ਆਉਣਾ ਸ਼ੁਰੂ ਕਰ ਦੇ, ਵੀ ਉਸੇ ਦਿਨ ਕੌਮੀ ਕੋਈ ਪ੍ਰੋਗਰਾਮ ਹੋਵੇ ਤੇ ਉਸੇ ਦਿਨ ਸਾਡੇ ਆਪਣੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੋਵੇ ਤੇ ਉਹ ਘਰ ਦੇ ਸੁੱਖ ਦਾ ਸਨੇਹ ਛੱਡ ਕੇ ਜੇ ਕੌਮ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰੇ ਤੇ ਉਹ ਵੀ ਸੰਘਰਸ਼ ਦੇ ਵਿੱਚ ਯੋਗਦਾਨ ਹੈ। ਸੋ ਭਾਈ ਅਸੀਂ ਸਾਰੇ ਅਲੱਗ-ਅਲੱਗ ਐਂਗਲ ਤੋਂ ਯੋਗਦਾਨ ਪਾ ਸਕਦੇ ਹਾਂ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪਾਈਏ ਵੀ। ਸੋ ਦੂਸਰੀ ਗੱਲ ਜਿਹੜੀ ਸ਼ਹਾਦਤ ਦੀ ਹੈ, ਮੈਂ ਉਹ ਕਰਕੇ ਤੁਹਾਡੇ ਤੋਂ ਮਾਫੀ ਮੰਗ ਲੈਣੀ ਆ। ਇੱਕ ਤੇ ਇਹ ਪੂਰੀ ਗੱਲ ਜਿਹੜੀ ਗੁਰਬਾਣੀ ਦੇ ਆਧਾਰਿਤ ਮੈਂ ਤੁਹਾਡੇ ਨਾਲ ਗੁਰੂ ਮਹਾਰਾਜ ਨੇ ਜਿੰਨੀ ਕੁ ਬਖਸ਼ਿਸ਼ ਕੀਤੀ ਆ ਬੁੱਧ ਦੀ, ਉਹਦੇ ਮੁਤਾਬਕ ਤੁਹਾਡੇ ਸਾਹਮਣੇ ਰੱਖੀ ਆ। ਦੂਸਰੀ ਹੈਗੀ ਜਿਹੜੀ ਅੱਜ ਦੀ ਸਾਡੀ ਰਾਜਨੀਤਿਕ ਪੱਧਰ ਦੇ ਉੱਤੇ ਆ, ਵੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਆ ਤੇ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਆਪਣੇ ਸਾਥੀਆਂ ਦੇ ਨਾਲ ਹੁੰਦੀ ਆ, ਉਸ ਤੋਂ ਬਾਅਦ ਕੌਮ ਕੀ ਕਰਦੀ ਹੈ? ਕਿਉਂਕਿ ਸ਼ਹਾਦਤ ਦੋਵੇਂ ਇੱਕੋ ਦਿਨਾਂ ਦੇ ਵਿੱਚ ਹੋ ਰਹੀਆਂ ਨੇ। ਉਸੇ ਦਿਨਾਂ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੋ ਰਹੀ ਆ, ਉਹਨਾਂ ਦਿਨਾਂ ਦੇ ਵਿੱਚ ਇਹਨਾਂ ਸਿੰਘਾਂ ਸੂਰਮਿਆਂ ਦੀ ਸ਼ਹਾਦਤ ਹੋ ਰਹੀ ਹੈ। ਔਰ ਦੋਵਾਂ ਤੋਂ ਬਾਅਦ ਕੌਮ ਕੀ ਕਰਦੀ ਹੈ? ਕਿਉਂਕਿ ਦੋਵੇਂ ਜੇ ਤੁਸੀਂ ਅਲੱਗ-ਅਲੱਗ ਟਾਈਮ ਪੀਰੀਅਡ ਦੇ ਵਿੱਚ ਵੇਖੋ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਉਸ ਸਮੇਂ ਦੇ ਉੱਤੇ ਜਿਹੜਾ ਉਸ ਸਮੇਂ ਦਾ ਸਾਮਰਾਜ ਆ, ਜਿਹੜਾ ਉਸ ਸਮੇਂ ਦਾ ਰਾਜ ਆ, ਉਹਦਾ ਅਸਲੀ ਚਿਹਰਾ ਜਿਹੜਾ ਆ ਉਹ ਕੌਮ ਦੇ ਸਾਹਮਣੇ ਰੱਖਦੀ ਆ ਕਿ ਭਾਈ ਇੱਥੇ ਦੇ ਲੋਕਾਂ ਨੇ, ਇੱਥੇ ਦੇ ਸ਼ਾਸਕਾਂ ਨੇ ਸਾਡੇ ਨਾਲ ਕੀ ਕੀ ਕਰਨਾ ਹੈ। ਔਰ ਉਸੇ ਚੀਜ਼ ਨੂੰ ਜੇ 1984 ਵਾਲੇ ਟਾਈਮ ਪੀਰੀਅਡ 'ਚ ਵੇਖੋ ਤੇ 1947 ਤੋਂ ਬਾਅਦ ਜਿਹੜਾ ਸਾਡੀ ਕੌਮ ਨੇ ਇੱਕ ਭੁਲੇਖਾ ਪਾਲਿਆ ਸੀ, ਉਹਨਾਂ ਨੂੰ ਇੰਜ ਲੱਗਾ ਕਿ ਅਸੀਂ ਹੁਣ ਆਪਣੇ ਇੱਕ ਕੰਫਰਟ ਜ਼ੋਨ 'ਚ ਆ ਗਏ ਆ। ਉਹਨਾਂ ਨੂੰ ਇੰਜ ਲੱਗਣਾ ਸ਼ੁਰੂ ਹੋਇਆ ਕਿ ਸਾਡੇ ਕੋਲ ਸ਼ਾਇਦ ਸਾਡਾ ਆਪਣਾ ਮੁਲਕ ਬਣ ਗਿਆ ਆ ਤੇ ਹਿੰਦੁਸਤਾਨ ਨੂੰ ਆਪਣਾ ਮੁਲਕ ਕਹਿ ਕੇ ਜਿਉਣ ਲੱਗ ਪਏ। ਉਸ ਵਹਿਮ ਨੂੰ, ਉਸ ਭਰਮ ਨੂੰ ਤੋੜਿਆ ਆ 1984 ਦੇ ਘੱਲੂਘਾਰੇ ਨੇ। ਸੋ ਦੋਵਾਂ ਦੇ ਵਿੱਚ ਸਿਮਿਲੈਰਿਟੀ ਬਹੁਤ ਆ, ਪਰ ਦੋਵਾਂ ਦੇ ਵਿੱਚ ਬਾਅਦ ਵਿੱਚ ਜਿਹੜਾ ਕੌਮ ਦਾ ਅਮਲ ਆ ਉਹਦੇ ਵਿੱਚ ਬੜਾ ਫਰਕ ਹੈ। ਉਹ ਫਰਕ ਕਿੱਥੇ ਆ? ਉਹ ਸਾਡੇ ਰਾਜਨੀਤਿਕ ਪੱਧਰ ਦੇ ਉੱਤੇ ਆ। ਸਾਡੇ ਜੁਝਾਰੂ ਪੁਣੇ ਦੇ ਵਿੱਚ ਨਹੀਂ ਕੋਈ ਫਰਕ ਰਿਹਾ। ਉਹਦੇ ਵਿੱਚ ਜੁਝਾਰੂ ਪੁਣੇ ਦੇ ਵਿੱਚ ਉਦੋਂ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੂੰ ਹਥਿਆਰਬੰਦ ਹੋ ਕੇ ਸੰਘਰਸ਼ ਲੜਨ ਦਾ ਹੁਕਮ ਗੁਰੂ ਮਹਾਰਾਜ ਨੇ ਆਪ ਕੀਤਾ। ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੁੰਦੀ ਆ, ਅਕਾਲ ਤਖਤ ਸਾਹਿਬ ਦੇ ਨੇੜੇ ਪਹਿਲਾਂ ਬੈਠੇ ਨੇ, ਬਾਅਦ ਵਿੱਚ ਅਕਾਲ ਪੁਰਖ ਦਾ ਹੁਕਮ ਆਇਆ ਤਾਂ ਅਕਾਲ ਦੇ ਤੱਕ, ਕਿਉਂਕਿ ਤਖਤ ਅਕਾਲ ਦਾ ਹੀ ਗੁਰੂ ਮਹਾਰਾਜ ਆਪ ਨਹੀਂ ਸੀ ਬਹਿੰਦੇ। ਫਿਰ ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੋਇਆ ਤੇ ਉਹਨਾਂ ਦੀ ਜੋਤ ਬਣ ਕੇ ਫਿਰ ਉਹ ਆਪ ਉਸ ਅਕਾਲ ਤਖਤ ਤੋਂ ਬਹਿ ਕੇ ਜਿਹੜਾ ਉਹਨਾਂ ਨੇ ਹੁਕਮ ਕੀਤਾ ਹੈ। ਸੋ ਉਹ ਜਿਹੜਾ ਹੁਕਮ ਕੀਤਾ ਆ ਉਹ ਸਭ ਤੋਂ ਪਹਿਲੇ ਹੁਕਮਾਂ ਦੇ ਜਿਹੜੇ ਹੁਕਮ ਆ ਉਹਨਾਂ ਦੇ ਵਿੱਚੋਂ ਕੀਤਾ ਹੈ ਸਿੱਖਾਂ ਨੂੰ ਕਿ ਅੱਜ ਤੋਂ ਬਾਅਦ ਜਦੋਂ ਸਾਡੇ ਦਰਸ਼ਨਾਂ ਨੂੰ ਆਓ ਤੇ ਚੰਗੇ ਘੋੜੇ, ਚੰਗੇ ਹਥਿਆਰ ਲੈ ਕੇ ਆਇਓ ਤੇ ਚੰਗੀਆਂ ਜਵਾਨੀਆਂ ਜਿਹੜੀਆਂ ਨੇ ਉਹ ਗੁਰੂ ਘਰ ਨੂੰ ਭੇਟ ਕਰਨ ਦੇ ਲਈ ਆਓ। ਪੈਸੇ ਦੀ ਨਹੀਂ, ਹਥਿਆਰਾਂ ਦੀ ਤੇ ਚੰਗੀਆਂ ਜਵਾਨੀਆਂ ਦੀ ਹੁਣ ਕੌਮ ਨੂੰ ਲੋੜ ਆ। ਤੇ ਜੇ ਇਹੀ ਚੀਜ਼ ਤੁਸੀਂ 1984 ਤੋਂ ਬਾਅਦ ਵੇਖੋ ਕਿ 1984 ਤੋਂ ਬਾਅਦ ਦੇ ਘੱਲੂਘਾਰੇ ਤੋਂ ਬਾਅਦ ਕੌਮ ਨੇ ਚੰਗੇ ਹਥਿਆਰ ਲੈ ਕੇ ਸੰਘਰਸ਼ ਲੜਿਆ ਆ। ਸੋ ਜੁਝਾਰੂ ਪੁਣੇ 'ਚ ਕੋਈ ਫਰਕ ਨਹੀਂਗਾ, ਪਰ ਜਿਹੜਾ ਰਾਜਨੀਤਿਕ ਤੌਰ ਤੇ ਫਰਕ ਪਿਆ ਆ ਉਹ ਬੜਾ ਖਤਰਨਾਕ ਹੈ। ਰਾਜਨੀਤਿਕ ਤੌਰ ਤੇ ਫਰਕ ਇਹ ਪਿਆ ਕਿ ਗੁਰੂ ਮਹਾਰਾਜ ਦੀ ਸ਼ਹਾਦਤ ਹੁੰਦੀ ਆ ਔਰ ਉਸ ਸ਼ਹਾਦਤ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਆ ਕਿ ਰਾਜ ਜਹਾਂਗੀਰ ਦਾ ਆ। ਜਹਾਂਗੀਰ ਦੇ ਹੁਕਮਾਂ ਦੇ ਨਾਲ ਸਭ ਕੁਝ ਹੋਇਆ ਆ ਤੇ ਪਰ ਜਹਾਂਗੀਰ ਨੂੰ ਹੁਕਮ ਕਰਨ ਦੇ ਲਈ, ਉਹਨੂੰ ਮਜਬੂਰ ਕਰਨ ਦੇ ਲਈ, ਜਾਂ ਕਹੋ ਉਹਨੂੰ ਕਨਵਿੰਸ ਕਰਨ ਦੇ ਲਈ ਕਿ ਭਾਈ ਨਹੀਂ ਤੂੰ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਾਰੀ ਕਰ, ਉਹਦੇ ਵਿੱਚ ਜਿਹੜੇ ਲੋਕਾਂ ਨੇ ਯੋਗਦਾਨ ਪਾਇਆ, ਉਹਦੇ ਵਿੱਚ ਜਿਨ੍ਹਾਂ ਨੇ ਰੋਲ ਅਦਾ ਕੀਤਾ ਚੰਦੂ ਵਰਗਿਆਂ ਨੇ, ਉਹ ਸਾਡੇ ਸਾਰਿਆਂ ਦੇ ਸਾਹਮਣੇ ਹੀ। ਹੁਣ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਆ ਤੇ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਨੇ ਜਿਹੜਾ ਚੰਦੂ ਦੇ ਨਾਲ ਸਬਕ ਕੀਤਾ ਉਹ ਜ਼ਿਆਦਾ ਭੈੜਾ ਹੈ। ਕਿਉਂ ਭੈੜਾ ਆ? ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਕੰਨ ਇਹਨਾਂ ਨੇ ਭਰੇ, ਮਜਬੂਰ ਇਹਨਾਂ ਨੇ ਕੀਤਾ। ਉਦਾਂ ਜਹਾਂਗੀਰ ਕਰੇ ਨਾ ਕਰੇ ਬਾਅਦ ਦੀ ਗੱਲ ਹੀ, ਪਰ ਜਿਹੜਾ ਕੰਨ ਚੰਦੂਆਂ ਨੇ ਭਰੇ ਵੀ ਉਹਦੀ ਮਗਰੋਂ ਉਹਨੂੰ ਪੰਪ ਦਿੱਤੇ, ਉਹਦਾ ਜਿਹੜਾ ਉਹਦਾ ਗੱਲਾਂ ਉਹਦੇ ਕੰਨਾਂ 'ਚ ਪਾਈਆਂ, ਉਹਦੇ ਕਾਰਨ ਸ਼ਹਾਦਤ ਹੋਈ ਹੈ। ਪਰ ਇੱਥੇ ਤੁਸੀਂ ਵੇਖੋ 84 'ਚ ਕੀ ਹੁੰਦਾ ਆ ਵੀ ਜਿਨ੍ਹਾਂ ਨੇ ਕੰਨ ਭਰੇ ਉਹਨਾਂ ਨੂੰ ਸਾਡੀ ਕੌਮ ਨੇ ਕਿਵੇਂ ਜਿਹੜਾ ਆ ਉਹ ਟ੍ਰੀਟ ਕੀਤਾ। ਜਿਨ੍ਹਾਂ ਨੇ ਤੇ ਚੰਦੂ ਨੇ ਜਿਨ੍ਹਾਂ ਕੰਨ ਭਰੇ, ਅਸੀਂ ਨੱਥ ਦੇ ਵਿੱਚ ਨਕੇਲ ਪਾ ਕੇ ਜਿਹੜਾ ਉਹ ਘਸੀਟਿਆ ਉਹਨੂੰ ਸ਼ਹਿਰਾਂ ਦੇ ਵਿੱਚ। ਪਰ ਇੱਥੇ ਕੀ ਹੋਇਆ? ਜਿਨ੍ਹਾਂ ਨੇ ਕੰਨ ਭਰੇ ਤੇ ਜਿਹੜੇ ਆਪ ਮੰਨੇ ਆਪਣੀਆਂ ਕਿਤਾਬਾਂ 'ਚ ਕਿ ਇੰਦਰਾ ਗਾਂਧੀ ਹਮਲਾ ਕਰਨੋਂ ਡਰਦੀ ਸੀ, ਅਸੀਂ ਕਹਿ ਕੇ ਕਰਵਾਇਆ। ਜਿਹੜੇ ਪੂਰੇ ਮੁਲਕ ਦੀਆਂ ਸੜਕਾਂ ਦੇ ਵਿੱਚ ਪੋਸਟਰ ਲੈ ਕੇ ਨਿਕਲਦੇ ਰਹੇ ਕਿ ਪੰਜਾਬ ਦੇ ਵਿੱਚ ਫੌਜ ਭੇਜੋ, ਜਿਹੜੇ ਵਾਰ-ਵਾਰ ਇਹ ਮੰਗ ਕਰਦੇ ਰਹੇ ਕਿ ਹਮਲਾ ਕੀਤਾ ਜਾਵੇ ਫੌਜ ਦੇ ਨਾਲ। ਇਹ ਸਾਡੀ ਕੌਮ ਦੀ ਤਰਾਸਦੀ ਨਹੀਂ ਤੇ ਅਸੀਂ ਉਹਨਾਂ ਦੇ ਨਾਥੇ ਨਕੇਲ ਤੇ ਕੀ ਪਾਉਣੀ, ਅਸੀਂ ਜੱਫੀਆਂ ਪਾ ਲਈਆਂ ਉਹਨਾਂ ਦੇ ਨਾਲ। ਜੱਫੀਆਂ ਵੀ ਛੋਟੀ ਗੱਲ ਹੈ, ਅਸੀਂ ਮੋਢਿਆਂ ਤੇ ਭਾਲ ਦਿਓ ਤੇ ਮੋਢਿਆਂ ਤੇ ਭਾਲ ਕੇ ਅਸੀਂ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ।
ਤੇ ਗੱਲ ਕੋਈ ਗੋਲ-ਮੋਲ ਨਹੀਂ, ਉਹ ਸਾਰੇ ਹੈਗੇ ਆ ਬੀਜੇਪੀ ਵਾਲੇ, RSS ਵਾਲੇ। ਜੇ ਨਹੀਂ ਯਾਦ ਤਾਂ ਦੱਸੋ। ਅਡਵਾਨੀ ਦੀਆਂ ਆਪਣੀਆਂ ਕਿਤਾਬਾਂ ਨੇ ਜਿਹਦੇ ਵਿੱਚ ਉਹ ਮੰਨਿਆ ਆ, ਉਹਨੇ ਇੰਦਰਾ ਗਾਂਧੀ ਨੂੰ ਇਹ ਖਿਤਾਬ ਦਿੱਤਾ ਕਿ ਤੂੰ ਦੁਰਗਾ ਬਣ ਕੇ ਬੌੜੀ ਆ। ਉਹਨੇ ਕਿਹਾ ਕਿ ਸੰਤ ਜਰਨੈਲ ਸਿੰਘ ਹੋਣੀ ਜਿਹੜੇ ਨੇ ਉਹ ਭਸਮਾਸੁਰ ਰਾਖਸ਼ ਨੇ। ਇਹ ਕਿਹਾ ਉਹਨਾਂ ਲੋਕਾਂ ਨੇ। ਤੇ ਸਾਡੀ ਕੌਮ ਨੇ, ਅਗਲਿਆਂ ਨੇ, ਜਿਹੜੇ ਅਸੀਂ ਲੀਡਰ ਬਣਾਏ ਆਪਣੇ ਵੱਲੋਂ, ਜਿਨ੍ਹਾਂ ਨੂੰ ਅਸੀਂ ਅਕਾਲੀ ਦਲ ਸੌਂਪਿਆ ਸੀ, ਉਹਨਾਂ ਨੇ ਕੀ ਕੀਤਾ? ਅਡਵਾਨੀ ਹੋਣਾ ਨੂੰ ਬਹਾਲ ਕੇ ਆਪਣੇ ਮੋਢਿਆਂ ਤੇ ਬੀਜੇਪੀ ਦੇ ਪੰਜਾਬ ਦੇ ਵਿੱਚ ਪੈਰ ਲਵਾਏ। ਤੇ ਅੱਜ ਜਦੋਂ ਇਹ ਕਹਿ ਦੋ, ਅੱਜ ਜਦੋਂ ਅਸੀਂ ਸੁਣੀਏ ਉਹਨਾਂ ਲੋਕਾਂ ਦੇ ਅੱਗਿਓਂ ਕਿ ਨਹੀਂ ਜੀ ਕਾਂਗਰਸ ਨੇ ਕੱਲਾ ਹਮਲਾ ਕੀਤਾ ਸੀ, ਕਾਂਗਰਸ ਨੇ ਕੀਤਾ, ਤੇ ਕਾਂਗਰਸ ਨੂੰ ਕੀਤੇ ਹਮਲਿਆਂ ਦੀ ਸਜ਼ਾ ਪੰਥ ਨੇ, ਫਿਰ ਉਹਨਾਂ ਨੂੰ ਜਸਟੀਫਾਈ ਕਿਉਂ ਕੀਤਾ ਸੀ? ਇਹ ਸਾਡੀ ਕੌਮ ਦੀ ਤਰਾਸਦੀ, ਔਰ ਉਸੇ ਤਰਾਸਦੀ ਦੇ ਵਿੱਚੋਂ ਨਿਕਲਿਆ ਹਾਲ ਸਾਡਾ ਜੇ ਹੋ ਗਿਆ ਆ ਵੀ ਉਹਨਾਂ ਦੇ ਨਾਲ ਜਿਹੜੀਆਂ ਧਿਰਾਂ ਨੇ ਸਾਂਝਾ ਪਾਲੀਆਂ, ਉਹਨਾਂ ਨੇ ਸਾਡੇ ਅਕਾਲ ਤਖਤ ਸਾਹਿਬ ਦੇ ਉੱਤੇ ਕਾਂਗਰਸ ਨੇ ਫਿਜ਼ੀਕਲੀ ਹਮਲਾ ਕੀਤਾ, ਪਰ ਉਹਨਾਂ ਧਿਰਾਂ ਦੇ ਨਾਲ ਜੱਫੀਆਂ ਪਾ ਕੇ ਸਾਡੀਆਂ ਉਹਨਾਂ ਸੰਸਥਾਵਾਂ ਨੇ ਸਾਡੇ ਅਕਾਲ ਤਖਤ ਸਾਹਿਬ ਦੀ ਰੂਹ ਤੇ ਹਮਲਾ ਕੀਤਾ। ਤੇ ਉਹ ਹਮਲੇ ਅੱਜ ਵੀ ਨਿਰੰਤਰ ਜਾਰੀ ਆ। ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜੋ ਪੋਜੀਸ਼ਨ ਬਣਾ ਦਿੱਤੀ ਗਈ ਆ, ਉਹ ਕਿਹਦੇ ਕਾਰਨ ਬਣੀ ਆ? ਕੀ ਉਹ ਅਕਾਲੀ ਦਲ ਉਹਦੇ ਲਈ ਜ਼ਿੰਮੇਵਾਰ ਨਹੀਂ? ਤੇ ਅਕਾਲੀ ਦਲ ਦੀ ਜੋ ਪੋਜੀਸ਼ਨ ਅੱਜ ਬਣੀ ਆ, ਕੀ ਉਹ ਆਪਣੇ ਪੂਰੇ ਇਤਿਹਾਸ 'ਚ ਝਾਤ ਮਾਰ ਕੇ ਵੇਖੇ ਕਿ ਉਹਦੇ ਲਈ ਉਹਦਾ ਉਹ ਐਕਟ ਜ਼ਿੰਮੇਵਾਰ ਨਹੀਂ, ਜਦੋਂ ਉਹਨੇ ਆਪਣੀ ਪੰਥਕ ਪਹਿਚਾਣ ਛੱਡ ਕੇ ਤੇ ਪੰਜਾਬੀ ਪਹਿਚਾਣ ਨੂੰ ਅਪਣਾਇਆ ਤੇ ਬੀਜੇਪੀ ਦੇ ਨਾਲ ਜੱਫੀਆਂ ਪਾ ਕੇ ਪੰਜਾਬ ਦੇ ਏਕਤਾ ਕਰਨ ਦੀ ਕੋਸ਼ਿਸ਼ ਕੀਤੀ। ਸੋ ਜੇ ਉਹ ਸਾਰੀ ਜੜ ਨੂੰ ਤੁਸੀਂ ਫੜੋ ਤੇ ਉਹ ਸਾਫ਼ ਦਿਖਦੀ ਆ ਕਿ ਕਿੱਦਾਂ ਆਪਣੇ ਸੰਘਰਸ਼ ਤੋਂ ਪਿੱਠ ਵਿਖਾ ਕੇ, ਕਿੱਦਾਂ ਆਪਣੇ ਸੰਘਰਸ਼ ਨੂੰ ਜਿਹੜਾ ਆ ਉਹ ਪਿੱਛੇ ਸੁੱਟ ਕੇ ਤੇ ਸਾਡੀਆਂ ਇਹਨਾਂ ਰਾਜਨੀਤਿਕ ਪਾਰਟੀਆਂ ਨੇ ਬੀਜੇਪੀ ਵਰਗੀਆਂ ਪਾਰਟੀਆਂ ਦੇ ਨਾਲ ਸਾਂਝ ਪਾਈ। ਤੇ ਉਹ ਸਾਂਝ ਅੱਜ ਵੀ ਨਿਰੰਤਰ ਜਾਰੀ ਆ। ਅੱਜ ਵੀ ਪੰਜਾਬ ਦੇ ਵਿੱਚ ਕਈ ਧਿਰਾਂ ਐਸੀਆਂ ਨੇ ਜਿਹੜੀਆਂ ਬੀਜੇਪੀ ਦੇ ਨਾਲ ਏਕਾ ਕਰਨ ਦੇ ਲਈ ਤਰਲੋ ਮੱਛੀ ਹੋਈਆਂ ਫਿਰਦੀਆਂ ਨੇ। ਸੋ ਭਾਈ ਪੰਥ ਨੂੰ, ਕੌਮ ਨੂੰ, ਸਾਡੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ ਜੇ ਦੋਵੇਂ ਸ਼ਹੀਦੀ ਦਿਹਾੜੇ ਇਕੱਠੇ ਮਨਾਉਂਦੇ ਹੋ ਤੇ ਉਹਦੇ ਚ ਥੋੜਾ ਬਹੁਤਾ ਸਬਕ ਤੇ ਲੈ ਲਈਏ। ਸ਼ਬਦਾਂ ਦਾ ਹੇਰ ਫੇਰ ਕੋਈ ਜਿੰਨਾ ਮਰਜ਼ੀ ਕਰੀ ਜਾਵੇ, ਸ਼ਬਦਾਂ ਦੇ ਜਾਦੂਗਰ ਬਹੁਤ ਦੁਨੀਆ ਹੁੰਦੀ ਹੈ। ਮੈਂ ਉਹਨਾਂ ਬਹੁਤਾ ਲੰਮਾ ਚੌੜਾ ਵਿੱਚ ਨਹੀਂ ਪੈਣਾ ਚਾਹੁੰਦਾ, ਆਪਣੀਆਂ ਸਿੱਧੀਆਂ ਜਿਹੀਆਂ ਗੱਲਾਂ ਵੀ ਭਾਈ ਆ ਮੋਟੀ ਜੀ ਇੱਕ ਗੱਲ ਆ ਵੀ ਜੇ ਹਮਲਾ ਕਰਨ ਵਾਲੇ ਨਹੀਂ ਬਖਸ਼ੇ ਜਾ ਸਕਦੇ ਤੇ ਹਮਲਾ ਕਰਵਾਉਣ ਵਾਲੇ ਵੀ ਨਹੀਂ ਬਖਸ਼ੇ ਜਾ ਸਕਦੇ। ਅੱਜ ਤੁਸੀਂ ਕਹੋ ਕਿ ਨਹੀਂ ਜੀ ਬੀਜੇਪੀ ਸਾਨੂੰ ਆਹ ਦੇ ਦੇਗੀ, ਬੀਜੇਪੀ ਦੇ ਕੋਲੋਂ ਅਸੀਂ ਆਹ ਲੈਣਾ, ਬੀਜੇਪੀ ਦੇ ਕੋਲੋਂ ਅਸੀਂ ਉਹ ਲੈਣਾ, ਇਹ ਸਿਰਫ ਸ਼ਬਦਾਂ ਦਾ ਹੇਰ ਫੇਰ, ਮਿਲਣਾ ਮੁਲਣਾ ਕੁਝ ਨਹੀਂ। ਗੁਰਬਾਣੀ ਦੇ ਵਿੱਚੋਂ ਜੇ ਤੁਸੀਂ ਵੇਖੋ ਤਾਂ ਗੁਰਬਾਣੀ ਨੇ ਇਹਦਾ ਵੀ ਨਿਰਣਾ ਕੀਤਾ ਆ। ਇਹ ਜਿਹੜਾ ਬੀਜੇਪੀ ਦੇ ਨਾਲ ਸਾਂਝਾਂ ਨੇ ਨਾ ਸਾਡੀਆਂ, ਤੇ ਸਾਨੂੰ ਇਹ ਦੱਸਿਆ ਜਾਂਦਾ ਕਿ ਇੱਥੋਂ ਅਸੀਂ ਆਹ ਲੈ ਲਾਂਗੇ, ਇੱਥੋਂ ਅਸੀਂ ਬੰਦੀ ਸਿੰਘ ਛਡਾ ਲਾਂਗੇ, ਇੱਥੋਂ ਅਸੀਂ ਪੰਜਾਬ ਦਾ ਆਹ ਮਸਲਾ ਹੱਲ ਕਰ ਲਾਂਗੇ। ਉਹ ਭਰਾਵੋ ਬਾਬੇ ਕਬੀਰ ਜੀ ਦਾ ਕਦੇ ਸ਼ਬਦ ਪੜ੍ਹ ਕੇ ਵੇਖੋ, ਸਾਡਾ ਹਾਲ ਬਾਂਦਰਾਂ ਵਰਗਾ ਆ। ਜਿਹੜਾ ਇੱਕ ਪਰਿਭਾਸ਼ਾ ਗੁਰਬਾਣੀ ਦੇ ਵਿੱਚ ਉਹਨਾਂ ਦਿੱਤੀ ਆ ਨਾ ਕਿ ਮਰਕਟ ਮੁਸਟੀ ਅਨਾਜ ਕੀ ਮਨ ਬੋਰਾ ਰੇ ਲੀਨੀ ਹੱਥ ਪਸਾਰ, ਆਂਦੇ ਵੀ ਜਿਹੜਾ ਬਾਂਦਰ ਉਹਨੇ ਮਟਕੀ 'ਚ ਹੱਥ ਪਾ ਲਿਆ, ਕਾਹਦੇ ਅਨਾਜ ਪਿਆ ਸੀ, ਅਨਾਜ ਦੇ 4 ਦਾਣੇ ਪਏ, ਜੋ ਪੂਰੀ ਉਹਦੀ ਅਸਲ ਦੇ ਵਿੱਚ ਕਿੱਦਾਂ ਆ ਵੀ ਜਿਹੜਾ ਸ਼ਿਕਾਰੀ ਹੁੰਦਾ ਆ ਨਾ, ਜਦੋਂ ਬਾਂਦਰ ਫੜਨਾ ਹੋਵੇ ਤੇ ਉਹ ਨਾ ਇੱਕ ਘੜੇ ਜਿਹੇ ਦੇ ਵਿੱਚ ਦਾਣੇ ਪਾ ਲੈਂਦਾ। ਉਹ ਘੜੇ ਦਾ ਮੂੰਹ ਉੱਪਰੋਂ ਏਦਾਂ ਦਾ ਹੁੰਦਾ ਆ ਕਿ ਉਹਦੇ 'ਚ ਜੇ ਏਦਾਂ ਹੱਥ ਖੋਲ ਕੇ ਨਹੀਂ, ਉਹਨਾਂ ਜਦੋਂ ਬਾਂਦਰ ਨੂੰ ਫੜਨਾ ਹੁੰਦਾ ਸ਼ਿਕਾਰੀ ਦਾ ਅਨਾਜ ਸੁੱਟ ਲੈਂਦਾ, ਫਿਰ ਬਾਂਦਰ ਕੀ ਕਰਦਾ, ਉਹਨਾਂ ਦਾਣਿਆਂ ਨੂੰ ਕੱਢਣ ਲਈ ਹੱਥ ਪਾਉਂਦਾ ਵਿੱਚ। ਜਦੋਂ ਹੱਥ ਪਾ ਕੇ ਦਾਣੇ ਫੜ ਲੈਂਦਾ ਤੇ ਉਹ ਉਸ ਗਾਗਰ 'ਚ ਫਸ ਜਾਂਦਾ। ਫਿਰ ਉਹ ਜਦੋਂ ਉਥੋਂ ਵਰਣਨ ਗੁਰਬਾਣੀ ਨੇ ਕੀਤਾ ਆ ਕਿ ਮਰਕਟ ਮੁਸਤੀ ਅਨਾਜ ਕੀ ਮਨ ਬੋਰਾ ਨਾਚਿਓ ਘਰ ਘਰ ਬਾਰ। ਮਤਲਬ ਗੁਰਬਾਣੀ ਕਹਿੰਦੀ ਵੀ ਛੁੱਟਿਆ ਨਹੀਂ ਗਿਆ, ਕਿਉਂ? ਕਿਉਂਕਿ ਅਨਾਜ ਨਹੀਂ ਛੱਡਿਆ, ਲਾਲਚ ਨਹੀਂ ਛੱਡਿਆ। ਤੇ ਆਂਦੇ ਫਿਰ ਸ਼ਿਕਾਰੀ ਨੇ ਫੜ ਕੇ ਸਾਰੀ ਦੁਨੀਆ ਦੇ ਘਰ ਘਰ ਦੇ ਦਰਵਾਜ਼ਿਆਂ ਦੇ ਉੱਤੇ ਨਚਾਇਆ ਉਹਨੂੰ। ਇਹੋ ਹਾਲ ਸਾਡਾ ਇੱਥੇ ਹੁੰਦਾ। ਜਿਹੜਾ ਸਾਡੇ ਅੱਜ ਲੋਕਾਂ ਨੇ ਵਹਿਮ ਪਾਲ ਲਿਆ ਬਾਂਦਰ ਵਾਂਗੂ ਕਿ ਹਿੰਦੁਸਤਾਨ ਦੇ ਇਸ ਮਟਕੇ ਦੇ ਵਿੱਚੋਂ ਅਸੀਂ ਆਹ ਚੀਜ਼ ਕੱਢ ਲੈਣੀ ਆ, ਤੇ ਉਹ ਫਿਰ ਤੁਰ ਪਏ ਨੇ ਬੀਜੇਪੀ ਨਾਲ ਜਾਂ XYZ ਦੂਸਰੇ ਸਾਰਿਆਂ ਨਾਲ ਸਾਂਝਾ ਪਾਉਣ ਤੇ ਉਸ ਸਿਸਟਮ ਦੇ ਵਿੱਚ ਹੱਥ ਵਾੜਨ। ਉਹ ਭਾਈ ਹੋਣੀ ਤੁਹਾਡੇ ਨਾਲ ਬਾਂਦਰ
ਸਗੋਂ ਤੁਹਾਨੂੰ ਦੁਨੀਆ ਦੇ ਘਰ ਘਰ ਦੇ ਸਾਹਮਣੇ ਦਰਵਾਜ਼ਿਆਂ ਤੇ ਨਚਾਉਣਗੇ। ਤੇ ਜੇ ਕਿੱਦਾਂ ਦੇ ਬਿਆਨ ਦੇਣੇ ਨੇ ਉਹ ਥਾਂ ਥਾਂ ਦੇ ਉੱਤੇ ਫਿਰ ਉਹਨਾਂ ਨੂੰ ਨਚਾਉਂਦੇ ਨੇ। ਤੇ ਫਿਰ ਜਦੋਂ ਅਗਲਿਆਂ ਨੇ ਨਚਾਉਣਾ ਹੀ ਆਪਣੀ ਤਾਲ ਦੇ ਉੱਤੇ ਆ ਤੇ ਫਿਰ ਦੱਸੋ ਤੁਹਾਡੀ ਆਜ਼ਾਦੀ ਕਿੱਥੋਂ ਰਹਿ ਜਾਏਗੀ। ਸੋ ਸਾਡੇ ਨਾਲ ਇਹੋ ਹੋਣ ਡਿਆ। ਸੋ ਜੇ ਸਾਡੇ ਪੰਥ ਦਾ ਭਾਈ ਕੁਝ ਬਣਨਾ ਆ ਤੇ ਲਾਲਚਾਂ ਚੋਂ ਬਾਹਰ ਨਿਕਲਣਾ ਪੈਣਾ। ਜਿਹੜਾ ਸ਼ਬਦ ਪਹਿਲਾਂ ਮੈਂ ਕੋਟ ਕੀਤਾ ਹੈ ਵੀ ਸੋਨੇ ਨੂੰ ਮਿੱਟੀ ਦੇ ਬਰਾਬਰ ਮੰਨਣਾ ਪੈਣਾ। ਅਸੀਂ ਤੇ ਦਾਣਿਆਂ ਨੇ ਪਤਾ ਨਹੀਂ ਕੀ ਕੁਝ ਮੰਨ ਲਿਆ। ਸੋਨਾ ਸਾਡੇ ਸਾਹਮਣੇ ਪਿਆ ਹੋਵੇ ਫਿਰ ਤੇ ਸਾਡਾ ਪਤਾ ਨਹੀਂ ਕੀ ਬਣੇ। ਸੋ ਭਾਈ ਇੱਥੇ ਇੱਕ ਲਾਲਚ ਹੋਵੇ ਨਿਕਾ ਜਾ, ਉਹਦੇ ਨਾਲ ਸਾਰੀ ਉਮਰ ਜਿਹੜੀ ਆ ਉਹ ਗੁਲਾਮੀ ਦੇ ਵਿੱਚ ਲੰਘ ਜਾਂਦੀ ਆ। ਇੱਕ ਰਸ ਹੋਵੇ ਨਾ ਮਛਲੀ ਨੂੰ ਤੇ ਉਹਦੇ ਨਾਲ ਮਰ ਜਾਂਦੀ ਆ। ਇੱਕ ਰਸ ਹੋਵੇ ਕਿਸੇ ਹੋਰ ਜਾਨਵਰ ਨੂੰ ਤੇ ਉਹਦੇ ਨਾਲ ਫਸ ਜਾਂਦਾ, ਕੁਰਬਾਨੀ ਕਹਿੰਦੀ ਆ। ਤੇ ਅਸੀਂ ਕੌਮੀ ਰੂਪ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਰਸ ਪਾਲ ਲਏ ਆ ਇੰਡੀਆ ਦੇ ਕੋਲ ਕਿ ਅਸੀਂ ਆਹ ਲੈਣਾ ਆਹ ਲੈਣਾ ਆਹ ਲੈਣਾ। ਉਹ ਭਾਈ ਇੰਡੀਆ ਨੇ ਕੁਝ ਨਹੀਂ ਦੇਣਾ ਦੋਣਾ। ਜੋ ਬਣਨਾ ਆ ਉਹ ਸਾਡੇ ਆਪਣੇ ਰਾਜ ਭਾਗ ਦੇ ਵਿੱਚ ਬਣਨਾ ਆ। ਵੀ ਇੱਥੇ ਗੁਰਬਾਣੀ ਦਾ ਤੇ ਕਹਿੰਦੇ ਆ ਵੀ ਤੇਰਾ ਏਕ ਨਾਮ ਤਾਰੇ ਸੰਸਾਰ, ਵੀ ਇੱਕ ਨਾਂ ਹੀ ਆ ਤੇਰਾ ਜਿਹੜਾ ਦੁਨੀਆ ਨੂੰ ਤਾਰ ਸਕਦਾ ਆ। ਤੇ ਅਸੀਂ ਉਹਦੇ ਨਾਮ ਨੂੰ ਛੱਡ ਕੇ, ਇਸ ਖਜ਼ਾਨੇ ਨੂੰ ਛੱਡ ਕੇ, ਇਸ ਗੁਰੂ ਨੂੰ ਛੱਡ ਕੇ, ਇਹਨਾਂ ਦਾ ਸਿਰਫ ਨਾਮ ਵਰਤ ਕੇ, ਇਹਨਾਂ ਦੇ ਸਿਰਫ ਜਿਹੜਾ ਇੱਕ ਦਿੱਤੀ ਹੋਈ ਪਹਿਚਾਣ ਨੂੰ ਵਰਤ ਕੇ ਲੋਕਾਂ ਨੂੰ ਤੇ ਕੌਮ ਨੂੰ ਬੇਵਕੂਫ ਬਣਾਉਣ ਦੀਆਂ ਗੱਲਾਂ ਕਰਦੇ ਆ। ਤੇ ਸੱਚ ਇਹ ਆ ਵੀ ਸਾਨੂੰ ਮਿਲਣਾ ਕੁਝ ਨਹੀਂ ਇੱਥੋਂ। ਜੇ ਕੁਝ ਮਿਲਣਾ ਤੇ ਇਸ ਦਰ ਤੋਂ ਆ ਕੇ ਮਿਲਣਾ ਹੈ। ਸੋ ਇਸ ਦਰ ਦੇ ਉੱਤੇ ਆ ਕੇ ਸਾਨੂੰ ਢਹਿ ਕੇ ਪੈਣਾ, ਇੱਥੇ ਡਿੱਗਣਾ ਪੈਣਾ ਆ। ਇੱਥੋਂ ਸਭ ਕੁਝ ਮਿਲਣਾ ਆ। ਤੇ ਜੇ ਇੱਥੇ ਆਓਗੇ ਤੇ ਸੱਚ ਇਹ ਆ ਵੀ ਜੇ ਅਕਾਲ ਤਖਤ ਵੱਲ ਨੂੰ ਆਉਣਾ ਆ ਤੇ ਦਿੱਲੀ ਵੱਲ ਨੂੰ ਪਿੱਠ ਹੋਏਗੀ। ਤੇ ਜੇ ਦਿੱਲੀ ਵੱਲ ਨੂੰ ਜਾਣਾ ਆ ਤੇ ਪਿੱਠ ਅਕਾਲ ਤਖਤ ਸਾਹਿਬ ਵੱਲ ਨੂੰ ਹੋਊਗੀ। ਉਹ ਕਦੀ ਪੋਸੀਬਲ ਨਹੀਂ ਹੋ ਸਕਦਾ ਜਿਹੜਾ ਕਵੇ ਕਿ ਮੈਂ ਜਾਣਾ ਵੀ ਦਿੱਲੀ ਵੱਲ ਨੂੰ ਆ ਤੇ ਮੇਰੀ ਅਕਾਲ ਤਖਤ ਵੱਲ ਨੂੰ ਪਿੱਠ ਬਣਾ ਹੋਵੇ। ਇਹ ਕਦੀ ਨਹੀਂ ਹੋਣਾ। ਇਹ ਹਮੇਸ਼ਾ ਏਦਾਂ ਹੀ ਰਹਿਣਾ। ਜੇ ਜਿਹੜਾ ਬੰਦਾ ਦਿੱਲੀ ਵੱਲ ਨੂੰ ਤੁਰਿਆ ਜਾਂਦਾ ਆ, ਜਿਹਨੂੰ ਲੱਗਦਾ ਕਿ ਮੈਂ ਇੰਡੀਆ ਦੇ ਕੋਲੋਂ ਆਹ ਲੈ ਦੂੰ ਆਹ ਲੈ ਦੂੰ ਆਹ ਲੈ ਦੂੰ, ਉਹ ਭਾਈ ਤੂੰ ਮੰਨ ਤੇ ਭਾਵੇਂ ਨਾ ਮੰਨ, ਇਹ ਸੰਘਰਸ਼ ਨੂੰ ਪਿੱਠ ਵਿਖਾਲਣ ਵਾਲੀ ਗੱਲ ਹੈ। ਸੋ ਜਿਹੜੀਆਂ ਸਾਡੀਆਂ ਧਿਰਾਂ ਇੱਥੇ ਦਾ ਤਾਂ ਮੈਨੂੰ ਪਤਾ ਨਹੀਂ, ਪਰ ਪੰਜਾਬ ਦੇ ਵਿੱਚ ਅਸੀਂ ਉੱਥੇ ਵੀ ਗੱਲ ਕਰੀਦੀ ਹੈ, ਇੱਥੇ ਵੀ ਕਰਦੇ ਨੇ ਵੀ ਜਿਹੜੇ ਸਾਡੇ ਲੋਕ ਅੱਜ ਵੀ ਇਹ ਸੋਚਦੇ ਨੇ ਕਿ ਆਨੰਦਪੁਰ ਸਾਹਿਬ ਦੇ ਮਤੇ ਤੇ ਸੰਘਰਸ਼ ਹੋਣਾ ਚਾਹੀਦਾ ਆ। ਉਹ ਭਾਈ ਤੁਹਾਨੂੰ ਪੰਜਾਂ ਦਹਾਕਿਆਂ ਦੇ ਵਿੱਚ ਸਮਝ ਕਿਉਂ ਨਹੀਂ ਲੱਗੀ? ਜਾਂ ਤੇ ਅਸੀਂ ਸਮਝ ਕੇ ਵੀ ਬੇਸਮਝ ਹੋਏ ਬੈਠੇ ਆ, ਤੇ ਜਿਹੜਾ ਸਮਝ ਕੇ ਬੇਸਮਝ ਹੋਵੇ ਉਹ ਬੇਵਕੂਫ ਆ। ਤੇ ਜੇ ਸਾਨੂੰ ਵਾਕਿਆ ਹੀ ਬੇਸਮਝੀ ਆ ਜੇ ਤੇ ਫਿਰ ਗੁਰੂ ਮਹਾਰਾਜ ਸਮਰੱਥ ਜਿਹੜਾ ਸਾਨੂੰ ਸਮੱਤ ਬਖਸ਼ਣ। ਹੁਣ 5 ਦਹਾਕੇ ਪਹਿਲਾਂ ਜਿੱਥੇ ਇੰਡੀਆ ਖਲੋਤਾ ਸੀ ਉੱਥੇ ਤੁਸੀਂ ਵੇਖੋ ਵੀ ਉਹ ਉੱਥੇ ਨਹੀਂ ਕੋਈ ਮੰਗ ਮੰਨਿਆ। ਤੇ ਜਿਹੜੀ ਮੰਗ ਉਹ 5 ਦਹਾਕੇ ਪਹਿਲਾਂ ਨਹੀਂ ਮੰਨਿਆ, ਤੁਸੀਂ ਇਹ ਕਿਤੋਂ ਭੁਲੇਖਾ ਪਾ ਲਿਆ ਵੀ ਅੱਜ ਮੰਨ ਲਏਗਾ ਜਿਸ ਪੋਜੀਸ਼ਨ ਚੋਂ ਅੱਜ ਚਲਾ ਗਿਆ ਆ। ਸੋ ਸਿਰਫ ਉਹਨਾਂ ਗੱਲਾਂ ਨੂੰ ਦੁਬਾਰਾ 5 ਦਹਾਕੇ ਪਿੱਛੇ ਜਾ ਕੇ ਆਪਣੇ ਸੰਘਰਸ਼ ਨੂੰ ਸ਼ੁਰੂ ਕਰਨ ਦੀ ਜਿਹੜੀ ਗੱਲ ਆ ਉਹ ਵੇਖਣ ਨੂੰ ਬੜੀ ਸੋਹਣੀ ਲੱਗਦੀ ਆ। ਵੇਖਣ ਨੂੰ ਕੰਨਾਂ ਨੂੰ ਬਹੁਤ ਵਧੀਆ ਲੱਗਦਾ ਕਿ ਕੌਮ ਦੀ ਝੋਲੀ 'ਚ ਪਤਾ ਨਹੀਂ ਕੀ ਪੈ ਜਾਣਾ, ਪਰ ਪੈਣਾ ਉੱਥੋਂ ਸਾਡੀ ਝੋਲੀ 'ਚ ਕੁਝ ਨਹੀਂ ਹੈਗਾ, ਸਿਰਫ ਖੁਆਰੀਆਂ ਪੈਣੀਆਂ। 7 ਦਹਾਕੇ 8 ਹੋ ਗਏ ਨੇ। 8 ਦਹਾਕਿਆਂ ਦਾ ਸਫ਼ਰ ਹਿੰਦੁਸਤਾਨ ਦਾ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ। ਭਾਈ ਉਹਨਾਂ ਦੀ ਨੀਅਤ ਨੂੰ ਤੇ ਸਮਝੋ। ਅਸੀਂ ਉਹਨਾਂ ਦੀ ਨੀਅਤ ਨਹੀਂ ਸਮਝਦੇ, ਸਿਰਫ ਉਹਨਾਂ ਦੇ ਚੁੱਕੇ ਗਏ ਨਿੱਕੇ ਕਦਮ ਸਮਝਦੇ। ਇੱਥੇ ਵੀ ਸਿੰਘ ਮੇਰੇ ਨਾਲ ਪਿੱਛੇ ਗੱਲ ਕਰਦੇ ਪਏ, ਉਹਨਾਂ ਨੇ ਵੀ ਇਹੋ ਗੱਲ ਕਹੀ ਜਿਹੜੀ ਆ ਸਾਰੀ ਭਾਜਪਾ ਦੀ, ਵੀ ਉਹਨਾਂ ਦਾ ਪੰਥਕ ਸਟੇਜਾਂ ਤੇ ਆਉਣਾ ਤੇ ਬੋਲਣਾ ਤੇ ਕਰਨਾ। ਉਹਨਾਂ ਨੇ ਵੀ, ਮੈਂ ਉਹਨਾਂ ਦੀ ਭਾਵਨਾ ਤੇ ਸ਼ੱਕ ਨਹੀਂ ਮੈਨੂੰ, ਪਰ ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਭਾਈ ਤੁਸੀਂ ਜਿਸ ਲੋਕਾਂ ਦੀ ਗੱਲ ਕਰ ਰਹੇ ਹੋ ਉਹਨਾਂ ਦੀ ਭਾਵਨਾ ਨੂੰ ਸਮਝੋ। ਸਾਡੇ ਲੋਕਾਂ ਨੂੰ ਇਹ ਲੱਗਦਾ ਆ ਕਿ ਬੀਜੇਪੀ ਦੇ ਨਾਲ RSS ਜਾਂ ਇੰਡੀਆ ਦੇ ਨਾਲ ਸਾਂਝ ਪਾਲ ਕੇ ਤੇ ਉਹਨਾਂ ਦੇ ਕੁਝ ਬੰਦੇ ਸਾਡੇ ਹੱਕ ਦੇ ਵਿੱਚ ਬੋਲ ਜਾਣ ਤੇ ਜਿਵੇਂ ਸਾਡੀ ਬੜੀ ਕਾਮਯਾਬੀ ਹੈ। ਇਹ ਕੋਈ ਕਾਮਯਾਬੀ ਨਹੀਂ। ਉਹ ਕਿਹੜੀ ਮਨਸ਼ਾ ਨਾਲ ਬੋਲਣਾ ਇਹਨੇ ਇਹ ਵੇਖੋ। ਇਹ ਨਾ ਸਿਰਫ ਵੇਖਿਆ ਕਰੋ ਕਿ ਉਹਨਾਂ ਨੇ ਇੰਨਾ ਕਹਿਤਾ ਕਿ ਅਕਾਲ ਤਖਤ ਸਾਹਿਬ ਤੇ ਹਮਲਾ ਬਹੁਤ ਮਾੜਾ ਕੀਤਾ ਕਾਂਗਰਸ ਨੇ ਤੇ ਉਹ ਹਿੱਸੇ ਹਮੈਤੀ ਹੋ ਗਏ ਨੇ। ਨਹੀਂ, ਉਹ ਸਿਰਫ ਕਾਂਗਰਸ ਵਿਰੋਧੀ ਹੋਏ ਨੇ ਤੇ ਉਸ ਵਿਰੋਧ ਦੇ ਵਿੱਚੋਂ ਉਹ ਆਪਣੀ ਸੱਤਾ ਭਾਲਦੇ ਨੇ। ਜੇ ਉਹ ਸਿੱਖ ਹਮੈਤੀ ਹੋਏ ਨੇ ਤੇ ਫਿਰ ਭਾਈ ਕਹਿਣ ਧੜੱਲੇ ਦੇ ਨਾਲ ਕਿ ਸਿੱਖਾਂ ਦਾ ਆਪਣਾ ਰਾਜਨੀਤਿਕ ਸੰਘਰਸ਼ ਜੋ ਚੱਲਦਾ ਆ ਖਾਲਿਸਤਾਨ ਦੀ ਪ੍ਰਾਪਤੀ ਦਾ, ਇੰਡੀਆ ਨੂੰ ਉਹ ਡੈਮੋਕ੍ਰੈਟਿਕ ਰਾਈਟ ਉਹਨਾਂ ਨੂੰ ਦੇਣਾ ਚਾਹੀਦਾ, ਕੀ ਉਹ ਇੰਨੀ ਹਿੰਮਤ ਰੱਖਣਗੇ? ਕੋਈ ਇੱਕ ਬੀਜੇਪੀ ਦਾ ਆਗੂ, ਕੋਈ RSS ਦਾ ਆਗੂ ਜਿਹੜਾ ਇਹ ਕਵੇ ਕਿ ਨਹੀਂ ਕਾਂਗਰਸ ਨੇ ਮਾੜਾ ਕੀਤਾ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕਰਕੇ ਤੇ ਅਸੀਂ ਉਹਨੂੰ ਆਪਣਾ ਮੰਨ ਕੇ ਭੁਲੇਖਾ ਪਾਲ ਕੇ ਉਹਨਾਂ ਦੀ ਝੋਲੀ 'ਚ ਪੈ ਜਾਈਏ, ਤੇ ਸਾਡੇ ਤੋਂ ਵੱਡਾ ਬੇਵਕੂਫ ਕੋਈ ਨਹੀਂ। ਜੇ ਉਹਨਾਂ ਦੇ ਮਨ ਦੇ ਵਿੱਚ ਸਾਫ਼ ਹੈ ਨੀਅਤ, ਜੇ ਬੀਜੇਪੀ ਦੀ ਨੀਅਤ ਸਾਫ਼ ਆ ਤੇ ਫਿਰ ਉਹ ਉਹਨਾਂ ਦੇ ਕੋਲ ਅੱਜ ਪਾਵਰ ਆ ਕੀ ਉਹ ਸਿੱਖਾਂ ਨੂੰ ਪੰਜਾਬ ਦੇ ਵਿੱਚ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਿੰਦੀ ਹੈ? ਉਹ ਕਰਾਉਂਦੀ ਆ ਉੱਥੇ ਰੈਫਰੈਂਡਮ, ਉਹ ਕਹਿੰਦੀ ਆ ਵੀ ਹਾਂ ਖਾਲਿਸਤਾਨ ਦੀ ਗੱਲ ਕਰਨਾ ਚੰਗੀ ਗੱਲ ਆ।
ਉਹਨਾਂ ਦਾ ਕੋਈ ਦੂਜਾ ਤੀਸਰੇ ਲੈਵਲ ਦਾ ਬੰਦਾ ਆ ਕੇ ਸੰਤ ਜਰਨੈਲ ਸਿੰਘ ਬਾਰੇ ਦੋ ਸ਼ਬਦ ਚੰਗੇ ਕਹਿ ਦੇ ਤੇ ਸਾਨੂੰ ਲੱਗਦਾ ਬਹੁਤ ਵਧੀਆ ਹੋ ਗਿਆ। ਤੇ ਉਹਨਾਂ ਦਾ ਆਪਣਾ ਹੋਮ ਮਿਨਿਸਟਰ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ ਸੰਤ ਜਰਨੈਲ ਸਿੰਘ ਨੂੰ ਕਿਹੜੀ ਭਾਸ਼ਾ 'ਚ ਕੋਟ ਕਰੇ, ਜਦੋਂ ਉਹ ਅੰਮ੍ਰਿਤਪਾਲ ਦਾ ਜ਼ਿਕਰ ਕਰਦਾ ਕਿ ਦਿਬੜੂਗੜ੍ਹ ਬੈਠਾ ਆ ਤੇ ਉਹ ਕਿਹੜੀ ਭਾਸ਼ਾ ਵਰਤਦਾ ਹੈ ਵੀ ਕੁਝ ਲੋਕ ਸੰਤ ਜਰਨੈਲ ਸਿੰਘ ਬਣਨਾ ਚਾਹੁੰਦੇ ਤੇ ਅੱਜ ਦਿਬੜੂਗੜ੍ਹ ਬੈਠੇ ਨੇ। ਇਹ ਆ ਸੰਤਾਂ ਦੇ ਨਾਲ ਨਫ਼ਰਤ ਉਹਨਾਂ ਦੀ। ਕੀ ਉਹ ਨਫ਼ਰਤ ਦੂਰ ਹੋ ਜਾਂਦੀ ਹੈ? ਇੰਨੀ ਗੱਲ ਕੀਤੇ ਵੀ ਅਕਾਲ ਤਖਤ ਸਾਹਿਬ ਤੇ ਹਮਲਾ ਮਾੜਾ ਆ। ਉਹ ਭਾਈ ਉਹਨਾਂ ਦੀ ਭਾਵਨਾ ਨੂੰ ਸਮਝੋ। ਉਹਨਾਂ ਨੇ ਸਿਰਫ ਹਮਲੇ ਨੂੰ ਮਾੜਾ ਕਿਹਾ ਆ, ਉਹਨਾਂ ਨੇ ਤੁਹਾਡੇ ਸੰਘਰਸ਼ ਨੂੰ ਸਹੀ ਨਹੀਂ ਕਿਹਾ। ਉਹਨਾਂ ਨੇ ਕਾਂਗਰਸ ਦੇ ਇੱਕ ਐਕਟ ਨੂੰ ਮਾੜਾ ਕਿਹਾ ਆ, ਉਹਨਾਂ ਨੇ ਤੁਹਾਡੇ ਖਾਲਿਸਤਾਨ ਜਾਂ ਸੰਤ ਜਰਨੈਲ ਸਿੰਘ ਨੂੰ ਸਹੀ ਨਹੀਂ ਕਿਹਾ। ਸੋ ਦੋਵਾਂ 'ਚ ਫਰਕ ਆ। ਸੋ ਇੱਥੇ ਸਿਰਫ ਤੇ ਸਿਰਫ ਸ਼ਬਦਾਂ ਦੇ ਹੇਰ-ਫੇਰ ਕੀਤੇ ਜਾ ਰਹੇ ਆ ਕੌਮ ਨੂੰ ਛਲਾਵੇ ਦੇ ਵਿੱਚ ਲੈਣ ਦੇ ਲਈ। ਤੇ ਕੌਮ ਨੇ ਹੁਣ ਇਹ ਸਮਝਣਾ ਆ ਕਿ ਅਸੀਂ ਉਹਨਾਂ ਛਲਾਵਿਆਂ ਦੇ ਵਿੱਚ ਆਉਣਾ ਆ। ਸੋ ਉਹਦੇ ਲਈ ਜਿਹੜਾ ਕੌਮ ਆ ਤਿਆਰ ਰਵੇ, ਉਹਦੇ ਲਈ ਸੰਘਰਸ਼ ਆਪਣਾ ਸਹੀ ਰਸਤੇ ਵੱਲ ਤੋਰੇ। ਸਮਾਂ ਵੀ ਕਾਫੀ ਹੋ ਗਿਆ, ਵੈਸੇ ਵੀ ਮੇਰੀ ਗੱਲ ਸੰਪੂਰਨ ਸੀ। ਸੋ ਗੁਰੂ ਮਹਾਰਾਜ ਦੀ ਪਾਲਕੀ ਸਾਹਿਬ ਜਿਹੜੇ ਨੇ ਉਹ ਵੀ ਸਾਡੇ ਕੋਲ ਪਹੁੰਚ ਚੁੱਕੇ ਨੇ। ਅਸਲ ਦੇ ਵਿੱਚ ਸਾਡੇ ਵਰਗੇ ਬੁਲਾਰਿਆਂ ਦਾ ਨਹੀਂ, ਕੌਮ ਨੂੰ ਜੇ ਇੰਤਜ਼ਾਰ ਕਿਤੇ ਹੋਣਾ ਚਾਹੀਦਾ ਤਾਂ ਗੁਰੂ ਸਾਹਿਬ ਦੇ ਆਉਣ ਦਾ ਹੋਣਾ ਚਾਹੀਦਾ ਹੈ। ਸੋ ਉਹ ਆ ਗਏ ਨੇ। ਉਹਨਾਂ ਦੇ ਇੱਥੇ ਪਹੁੰਚਣ ਦੇ ਉੱਤੇ, ਗੁਰੂ ਮਹਾਰਾਜ ਦੀ ਹਜ਼ੂਰੀ ਇੱਥੇ ਪਹੁੰਚਣ ਦੇ ਉੱਤੇ ਮੈਂ ਸੰਗਤ ਦੇ ਵਿੱਚ 5 ਜੈਕਾਰੇ ਬੋਲੇ ਸੋ ਨਿਹਾਲ ਦੇ ਲਗਾ ਕੇ ਤੇ ਤੁਹਾਡੇ ਕੋਲੋਂ ਮਾਫੀ ਮੰਗ ਲੈਣੀ ਆ। ਤੁਸੀਂ ਸਾਰਿਆਂ ਨੇ ਉਹਨਾਂ ਦੇ ਇੱਥੇ ਪਹੁੰਚੇ ਤੇ ਇਹਨਾਂ ਜੈਕਾਰਿਆਂ ਦਾ ਜਿਹੜਾ ਜਵਾਬ ਆ ਉਹ ਗੱਜ ਵੱਜ ਕੇ ਦੇਣਾ ਆ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਸੋ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਦਾ, ਜਿਨ੍ਹਾਂ ਨੇ ਖਾਲਸਾ ਪੰਥ ਦੀ ਜਿਹੜੀ ਫੁਲਵਾੜੀ ਆ ਇੰਨੀ ਦੂਰ ਦੂਰ ਤੱਕ ਖਿਲਾਰੀ ਆ। ਤੇ ਉਹਨਾਂ ਦੇ ਨਾਲ ਨਾਲ ਹੀ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਦਾ, ਜਿਨ੍ਹਾਂ ਦੇ ਰਾਹੀਂ ਗੁਰੂ ਮਹਾਰਾਜ ਜਿਹੜਾ ਇਹੋ ਜਿਹੇ ਸੰਤਾਂ ਦੇ ਦਰਸ਼ਨ ਕਰਨ ਦਾ ਮੌਕੇ ਬਖਸ਼ਦਾ ਹੈ। ਸੋ ਪੰਥ ਦਾ, ਕੌਮ ਦਾ, ਗੁਰੂ ਸਾਹਿਬ ਦਾ, ਸਮੂਹ ਪ੍ਰਬੰਧਕ ਕਮੇਟੀਆਂ ਦਾ, ਸਾਰਿਆਂ ਦਾ ਹੀ ਧੰਨਵਾਦ ਕਰਦਾ। ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।